ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ AM FM ਨਾਲ ਦੀ ਨਾਲ ਆਈਫੋਨ, ਐਂਡਰਾਇਡ, ਫੇਸਬੁੱਕ, ਟੈਲੀਫੋਨ ਦੇ ਰਾਹੀਂ ਅਤੇ ਘਰਾਂ ਦੇ ਵਿੱਚ ਰੇਡੀਓ ਸੈੱਟ ਰਾਹੀਂ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 5 ਤਰੀਕ ਆ ਅਤੇ ਦਿਨ ਮੰਗਲਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਹਿਯੋਗੀ ਆ, ਸਪੋਂਸਰਸ ਆ, ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਤੁਹਾਡੇ ਸਾਰਿਆਂ ਤੱਕ ਇਹ ਪ੍ਰੋਗਰਾਮ ਨੂੰ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ, ਅਮਰਜੀਤ ਸਿੰਘ ਸਟਾਕਟਨ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਜੀ ਬਿਲਕੁਲ। ਜਿਸ ਤਰ੍ਹਾਂ ਪਤਾ ਹੀ ਹੈ ਸਰੋਤਿਆਂ ਨੂੰ ਵੀ ਸਾਰਾ ਜਿਹੜਾ ਹਫ਼ਤਾ ਆ ਇਹ ਘੱਲੂ ਘਰਾ ਹਫ਼ਤਾ ਚੱਲ ਰਿਹਾ। ਜਿਸ ਤਰ੍ਹਾਂ ਸਿੱਖ ਕੌਮ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਕਤਲੇਆਮ ਜਿਹਨੂੰ ਕਹਿ ਸਕਦੇ ਹਾਂ ਆਪਾਂ ਕੀਤਾ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਆਪਾਂ ਸਾਰੇ ਪ੍ਰੋਗਰਾਮ ਪੰਜਾਬੀ ਰੇਡੀਓ USA 'ਤੇ ਚੱਲ ਰਹੇ ਆ ਲਗਾਤਾਰ ਮਈ 31 ਤੋਂ ਲੈ ਕੇ। ਅਤੇ ਅੱਜ ਜੂਨ 5 ਨੂੰ ਕੀ ਕੁਝ ਵਾਪਰਿਆ ਦਰਬਾਰ ਸਾਹਿਬ 'ਤੇ, ਉਹ ਆਪਾਂ ਥੋੜ੍ਹਾ ਜਿਹਾ ਸਰੋਤਿਆਂ ਨਾਲ ਸਾਂਝਾ ਕਰਾਂਗੇ। ਜੀ ਬਿਲਕੁਲ ਜੀ। ਕਾਫੀ ਸਭ ਨੂੰ ਪਤਾ ਹੈ ਵੀ ਇਹ ਮਈ ਦੇ ਅਖੀਰਲੇ ਦਿਨਾਂ ਤੋਂ ਇਹ ਕੰਮ ਸ਼ੁਰੂ ਹੋ ਚੁੱਕਾ ਸੀ, ਜਦੋਂ ਆਰਮੀ ਪਹੁੰਚ ਚੁੱਕੀ ਸੀਗੀ ਪੰਜਾਬ ਦੇ ਵਿੱਚ। ਕਰਫਿਊ ਲਾ ਦਿੱਤਾ ਗਿਆ ਸੀਗਾ 3 ਜੂਨ 2 ਜੂਨ 1 ਜੂਨ 4 ਜੂਨ। ਕਾਫੀ ਜਿਹੜੀ ਭਾਰੀ ਜਿਹੜੀ ਉੱਥੇ ਗੋਲੀਬਾਰੀ ਆ ਦੋਨਾਂ ਹੀ ਖੇਮਿਆਂ ਦੇ ਦਰਮਿਆਨ ਜਿਹੜੀ ਆ ਉਹ ਹੋਣ ਲੱਗ ਚੁੱਕੀ ਸੀਗੀ, ਜਿਸ ਦੇ ਵਿੱਚ ਕਾਫੀ ਜਿਹੜੀਆਂ ਸ਼ਹਾਦਤਾਂ ਵੀ ਹੋਈਆਂ ਸੀ। ਬਹੁਤ ਸਾਰੇ ਜਿਹੜੇ ਫੌਜੀ ਆ ਉਹਨਾਂ ਨੂੰ ਵੀ ਉਸ ਟਾਈਮ ਦੇ ਉੱਤੇ ਨਾਲ ਦੇ ਨਾਲ ਜਿਹੜੇ ਮੌਤ ਦੇ ਘਰ ਵੀ ਜਿਹੜਾ ਗਿਆ ਸੀਗਾ। ਜਨਰਲ ਸੁਬੇਗ ਸਿੰਘ ਦੀ ਅਗਵਾਈ ਵਿੱਚ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਇਹਨਾਂ ਦਾ ਜਥਾ ਬੱਬਰ ਖਾਲਸਾ, ਹੋਰ ਬਹੁਤ ਸਾਰੇ ਜਿਹੜੇ ਖਾਸ ਕਰਕੇ ਜਿਹੜੇ ਜਥੇ ਸੀਗੇ ਉਦੋਂ ਮਿਲ ਜੁਲ ਕੇ ਸਾਰੇ ਜਗ੍ਹਾ ਦੇ ਉੱਤੇ ਲੱਗੇ ਹੋਏ ਸੀਗੇ ਵੀ ਜਿਹੜੇ ਟੈਂਕਾਂ ਟੋਪਾਂ ਦੇ ਨਾਲ ਟਰਾਈ ਕਰ ਰਹੀ ਸੀ ਭਾਰਤੀ ਫੌਜ ਵੀ ਉੱਥੇ ਉਹਨਾਂ ਨੂੰ ਨਾਸਤੋ ਨਬੂਤ ਜਿਹੜਾ ਉਹ ਕੀਤਾ ਜਾਵੇ। ਪਰ ਲਗਾਤਾਰ ਇਸ ਹਮਲੇ ਦਾ ਜਿਹੜਾ ਉਹਨਾਂ ਨੇ ਆਪਣੀਆਂ ਛਾਤੀਆਂ ਡਾਹ ਕੇ ਆ ਹਿੱਕਾਂ ਦੇ ਉੱਤੇ, ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇਹ ਸਾਰੇ ਵਾਰ ਸਹੇ ਅਤੇ ਮੋੜਵਾਂ ਜਿਹੜਾ ਜਵਾਬ ਆ ਉਹ ਦਿੰਦੇ ਰਹੇ। ਬਿਲਕੁਲ। ਜੂਨ 5 ਦੀ ਸ਼ਾਮ ਨੂੰ ਕਹਿੰਦੇ 7 ਵਜੇ ਜਿਹੜਾ ਹੈਗਾ ਆ ਉਹਨਾਂ ਨੇ ਟੈਂਕ ਜਿਹੜੇ ਆ 16th ਕਵੈਲਰੀ ਰੈਜੀਮੈਂਟ ਆ ਇੰਡੀਅਨ ਆਰਮੀ ਦੇ, ਉਹ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ ਲੈ ਆਏ। ਅਤੇ 10:30 ਵਜੇ ਦੇ ਕਰੀਬ ਜਿਹੜੇ 1st ਬਟਾਲੀਅਨ ਪੈਰਾਸ਼ੂਟ ਰੈਜੀਮੈਂਟ ਸੀਗੀ, ਉਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਨੇ ਥੱਲੇ ਉਤਾਰਨੇ ਸ਼ੁਰੂ ਕੀਤੇ। ਅਤੇ ਅਕਾਲ ਤਖਤ 'ਤੇ ਕਾਫੀ ਕਹਿੰਦੇ ਫੋਰਟੀਫਾਈਡ ਸੀਗਾ। ਅਤੇ 2 ਕੰਪਨੀਆਂ ਜਿਹੜੀਆਂ ਸੀਆਂ 7th ਗੜਵਾਲ ਰਾਈਫਲ ਦੀਆਂ, ਉਹ ਦਰਬਾਰ ਸਾਹਿਬ ਦੇ ਅੰਦਰ ਜਿਹੜੀਆਂ ਉਹ ਐਂਟਰ ਹੋ ਗਈਆਂ ਜੂਨ 5 ਦੀ ਸ਼ਾਮ ਨੂੰ। ਜੀ ਜੀ ਬਿਲਕੁਲ। ਸੋ ਇਹ ਕਹਿਰ ਜਿਹੜਾ ਉਹ ਜਾਰੀ ਰਿਹਾ। ਤਾਂ ਇਹ ਕਹਿਰ ਪਹਿਲਾਂ ਨਹੀਂ ਸੀ, ਇਹ ਮਾਈਨੋਰਟੀਜ਼ ਦੇ ਖਿਲਾਫ ਜਿਹੜਾ ਕਿਤੇ ਨਾ ਕਿਤੇ ਖਾਸ ਕਰਕੇ ਸਿੱਖਾਂ ਦੇ ਖਿਲਾਫ ਉਸ ਟਾਈਮ ਦੇ ਜਿਹੜੇ ਹੁਕਮਰਾਨ ਆ ਇੰਦਰਾ ਗਾਂਧੀ ਜਿਹੜੀ ਸੀਗੀ, ਉਸ ਦਾ ਜਿਹੜਾ ਇਹ ਗੁੱਸਾ ਸੀਗਾ, ਉਹ ਚਾਹੁੰਦੀ ਨਹੀਂ ਸੀ ਵੀ ਕਿਤੇ ਨਾ ਕਿਤੇ ਵੀ ਸਿੱਖ ਆਪਣੀ ਜਿਹੜੇ ਹੱਕ ਆ ਉਹਨਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਜਿਹੜਾ ਆ ਉਹ ਉੱਤੇ ਕਰ ਸਕਣ। ਸੋ ਇਸ ਦੇ ਬਾਰੇ ਜਿਹੜੇ ਆ ਹਰਜੋਤ ਸਿੰਘ ਜੀ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜੀ ਉਹ ਗੱਲ ਆ ਉਹ ਕਰਦੇ ਰਹਾਂਗੇ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਜਿਹੜਾ ਜਨਰਲ ਬਰਾੜ ਆ, ਇੱਕੋ ਹੀ ਇੱਕ ਜਿਹੜਾ ਕਾਤਲ ਬਚਿਆ ਹੋਇਆ ਹਜੇ। ਜਨਰਲ ਵੈਦਿਆ ਨੂੰ ਤਾਂ ਸਿੰਘਾਂ ਨੇ ਸਜ਼ਾ ਦੇ ਦਿੱਤੀ ਸੀ ਜਿਹੜੀ ਆਪਣੀ ਜਿਹੜੀ ਸਿੰਘਾਂ ਦੀ ਹਿਸਟਰੀ ਆ ਉਹਦੇ ਮੁਤਾਬਕ, ਅਤੇ ਜਨਰਲ ਸੁੰਦਰ ਜੀ ਅਤੇ ਜਨਰਲ ਦਿਆਲ ਜਿਹੜਾ ਰਣਜੀਤ ਸਿੰਘ ਦਿਆਲ, ਇਹ ਦੋਨੋਂ ਆਪਣੀ ਮੌਤ ਮਰ ਗਿਆ ਸੀ। ਅਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਜਨਰਲ ਬਰਾੜ ਆ, ਕੁਲਦੀਪ ਸਿੰਘ ਬਰਾੜ, ਉਹ ਜਿੰਦਾ ਆ। ਅਤੇ ਉਹਦੀ ਜਿਹੜੀ ਆ ਅੱਜ ਇੱਕ ਇੰਟਰਵਿਊ ਹੋਈ ਹੈਗੀ ਆ, ਕਾਫੀ ਮਸ਼ਹੂਰ ਨਿਊਜ਼ ਪੇਪਰ ਹੈਗਾ, ਉਹਦੇ ਵਿੱਚ
ਤੇ ਸ਼ੇਖਰ ਗੁਪਤਾ ਜਿਹੜਾ ਜਰਨਲਿਸਟ ਹੈਗਾ, ਬਹੁਤ ਪੁਰਾਣਾ ਬਜ਼ੁਰਗ ਜਰਨਲਿਸਟ ਆ, ਉਹਨੇ ਇੰਟਰਵਿਊ ਕੀਤੀ। ਉਹਦੇ 'ਚ ਉਹਨੂੰ ਪੁੱਛਿਆ ਵੀ ਜੇ ਕਿਤੇ ਤੈਨੂੰ ਫੇਰ ਇਹ ਕਰਨਾ ਪੈ ਜਾਏ ਤਾਂ ਫੇਰ ਇਸ ਤਰ੍ਹਾਂ ਕਰੂੰਗਾ। ਉਹਨੇ ਕਿਹਾ ਵੀ ਹਾਂ ਬਿਲਕੁਲ ਮੈਂ ਇਸੇ ਤਰ੍ਹਾਂ ਹੀ ਕਰੂੰਗਾ, ਪਰ ਇਸ ਵਾਰੀ ਤਰੀਕੇ ਜਿਹੜੇ ਆ ਸਾਡੇ ਥੋੜ੍ਹੇ ਡਿਫਰੈਂਟ ਹੋਊਗੇ। ਸਿੱਖੀ ਭੇਸ ਦੇ ਵਿੱਚ, ਸਿੱਖਾਂ ਦੇ ਵਿੱਚ ਹੀ, ਚਾਹੇ ਉਹ SGPC ਹੋਵੇ ਜਾਂ ਸਿੱਖ ਇੰਸਟੀਚਿਊਸ਼ਨ ਹੋਣ, ਉਹਨਾਂ ਦੇ ਵਿੱਚ ਆਪਾਂ ਬੰਦੇ ਵਾੜ ਕੇ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਲਵਾਂਗੇ। ਸੋ ਇਹ ਤੋਂ ਕੋਈ ਸ਼ੱਕ ਨਹੀਂ ਪੈਦਾ ਹੁੰਦਾ। ਆਪਾਂ ਸਿੱਖਾਂ ਨੂੰ ਇਹ ਬੜਾ ਇੱਕ ਤਰ੍ਹਾਂ ਨਾਲ ਮੈਂ ਕਹਿੰਦਾ ਵੀ ਬਿਮਾਰੀ ਚਿੜ ਗਈ। ਉਹ ਹਮੇਸ਼ਾ ਕਹਿੰਦੇ ਨੇ RSS ਨੇ ਆਹ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ। ਹੁਣ ਸਾਡੇ ਵਿੱਚ ਜਿਹੜੇ ਬੰਦੇ ਆ ਸਿੱਖਾਂ 'ਚ ਉਹ ਬਾੜ ਦਿੱਤੇ ਆ ਉੱਥੇ ਦੀ ਸਰਕਾਰ ਨੇ। ਕੱਲ੍ਹ ਤੋਂ ਦੇਖ ਲਓ ਵੀ ਇੱਕ ਸ਼ਬਦ ਦੀ ਰੌਲਾ ਪੈ ਰਿਹਾ ਵੀ ਜੀ ਦੇਖੋ ਉੱਥੇ ਸਿੰਘ ਸਾਹਿਬ ਨੇ ਸ਼ਬਦ ਰੋਕ ਦਿੱਤਾ। ਤੇ ਅੱਜ ਜਿਹੜੀ ਮੰਜੀ ਸਾਹਿਬ ਤੋਂ ਕਥਾ ਆਈ ਆ 15 ਮਿੰਟ ਉਹ ਇਹ 'ਤੇ ਹੀ ਕਥਾ ਕਰਦੇ ਰਹੇ ਵੀ ਨਹੀਂ ਜੀ ਉਹ ਮਰਜ਼ਾਦਾ ਦੇ ਉਲਟ ਸੀ, ਉਸ ਰਾਗ 'ਚ ਨਹੀਂ ਗਾਣਾ ਸੀ। ਉਹ ਯਾਰ ਜਿਹੜੇ ਭਈ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਮਾਰੇ ਗਏ ਆ ਉਹਨਾਂ ਦੀ ਤਾਂ ਗੱਲ ਕਰ ਲਓ ਤੁਸੀਂ, ਕੁਛ ਕੋਈ ਉਹਨਾਂ ਦਾ ਜ਼ਿਕਰ ਨਹੀਂ। ਸੋ ਸਾਰਾ ਕੁਛ ਜਿਹੜੇ ਕਈ ਬਹੁਤ ਲੋਕ ਸੋਚਦੇ ਨਾ ਬਾਹਰ, ਨਹੀਂ ਜੀ ਸਿੱਖ ਠੀਕ ਠਾਕ ਆ, ਸਾਡੀਆਂ ਇੰਸਟੀਟਿਊਸ਼ਨ, ਤੁਹਾਡੀਆਂ ਸਾਰੀਆਂ ਇੰਸਟੀਟਿਊਸ਼ਨ 'ਤੇ ਕੰਟਰੋਲ ਹੋ ਚੁੱਕਾ ਹੈ। ਚਾਹੇ ਉਹ ਇੰਡੀਆ ਦੇ ਵਿੱਚ ਹੈਗੀਆਂ, ਚਾਹੇ ਉਹ ਬਾਹਰ ਵੀ ਆ, ਮੈਜੋਰਟੀ ਦੇ ਵਿੱਚ ਇਹੀ ਆ। ਆਪਾਂ ਦੇਖਦੇ ਆ ਵੀ ਕਿੰਨੇ ਜਿਹੜੇ ਹੈਗੇ ਆ ਮੇਲੇ ਲੱਗਦੇ ਹੈਗੇ ਆ, ਕਿੰਨੇ ਗੁਰੂ ਘਰਾਂ ਦੇ ਵਿੱਚ ਆਪਾਂ ਕੋਈ ਬਾਬਿਆਂ ਦੀ ਮਨਾਈ ਜਾਂਦਾ ਵਰਸੀ, ਕੋਈ ਮਨਾਈ ਜਾਂਦਾ, ਜਿੱਥੇ ਹਜ਼ਾਰਾਂ ਕਤਲ ਨਿਰਦੋਸ਼। ਬਹੁਤ ਸਾਰੇ ਬਜ਼ੁਰਗਾਂ ਦੀਆਂ ਇੰਟਰਵਿਊ ਆ ਰਹੀਆਂ ਵੀ ਜਿਹੜਿਆਂ ਨੂੰ ਪਤਾ ਹੀ ਨਹੀਂ ਸੀ ਵੀ ਸੰਤ ਵੀ ਉੱਥੇ ਰਹਿੰਦੇ ਹੈਗੇ ਆ। ਸਿਰਫ ਵਿਚਾਰੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਉੱਤੇ ਹੀ ਜਿਹੜੇ ਆ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ, ਉਹਨਾਂ ਦੇ ਰਿਸ਼ਤੇਦਾਰ ਉੱਥੇ ਮਾਰੇ ਗਏ, ਜੇਲ੍ਹਾਂ 'ਚ ਚਲੇ ਗਏ। ਸੋ ਸਿੱਖ ਕੌਮ ਨੂੰ ਇਹ ਜਾਗਣ ਦੀ ਜ਼ਰੂਰਤ ਆ ਜੀ। ਤੇ ਆਓ ਹੁਣ ਆਪਾਂ ਜਿਹੜੇ ਅਮਰੀਕਾ ਦੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਹੈ ਗੱਲਬਾਤ ਕਰਨੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਗੱਲ ਕਰੀਏ ਵੀ ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜੇ ਸੁਪਰ ਬਾਲ ਦੇ ਚੈਂਪੀਅਨ ਟੀਮ ਸੀਗੀ ਫਿਲਾਡੈਲਫੀਆ ਈਗਲਸ, ਉਹਨਾਂ ਦੀ ਵਾਈਟ ਹਾਊਸ ਦੀ ਜਿਹੜੀ ਫੇਰੀ ਆ ਉਸ ਨੂੰ ਉਹਨਾਂ ਨੇ ਰੱਦ ਜਿਹੜਾ ਉਹ ਕਰ ਦਿੱਤਾ ਆ। ਉਹਨਾਂ ਨੇ ਅਨਇਨਵਾਈਟ ਜਿਹੜਾ ਕਰ ਦਿੱਤਾ ਆ। ਇਹ ਪਹਿਲੀ ਵਾਰੀ ਨਹੀਂ ਹੋਇਆ, ਇਹਨਾਂ ਨੇ ਇਸ ਤੋਂ ਪਹਿਲਾਂ ਵੀ ਹੋਰ ਵੀ ਟੀਮਾਂ ਨੂੰ ਜਿਹੜਾ ਆ ਇਹਨਾਂ ਨੂੰ ਅਨਇਨਵਾਈਟ ਕੀਤਾ ਸੀਗਾ। ਸੋ ਰੌਲਾ ਜਿਹੜਾ ਆ ਉਹ ਲੈ ਕੇ ਇਸੇ ਚੀਜ਼ ਦਾ ਹੀ ਆ, ਜਿਹੜਾ ਨੈਸ਼ਨਲ ਐਂਥਮ ਨੂੰ ਲੈ ਕੇ ਫਿਲਾਡੈਲਫੀਆ ਈਗਲ ਵਾਲਿਆਂ ਨੇ ਜਿਹੜੀ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈ। ਕਹਿੰਦੇ ਵੀ ਫਿਲਾਡੈਲਫੀਆ ਈਗਲ ਵਾਈਟ ਹਾਊਸ ਦੇ ਵਿੱਚ ਪੂਰੀ ਟੀਮ ਦੇ ਨਾਲ ਜਿਹੜੇ ਕੱਲ੍ਹ ਉਹਨਾਂ ਨੇ ਜਿਹੜੀ ਕੀਤੀ ਸੀ ਵੀ ਉਹ ਨਹੀਂ ਆ ਸਕਣਗੇ, ਅਤੇ ਉਹ ਡਿਸਐਗਰੀ ਕਰਦੇ ਨੇ ਰਾਸ਼ਟਰਪਤੀ ਟਰੰਪ ਦੇ ਨਾਲ, ਬਿਕੋਜ਼ ਕਹਿੰਦੇ ਵੀ ਉਹ ਨੈਸ਼ਨਲ ਐਂਥਮ ਦੇ ਲਈ ਸਟੈਂਡ ਕਰਦੇ ਨੇ ਹੈਂਡ ਔਨ ਹਰਟ, ਦਿਲ ਦੇ ਉੱਤੇ ਹੱਥ ਰੱਖ ਕੇ, ਇਨ ਔਨਰ ਆਫ ਗ੍ਰੇਟ ਮੈਨ ਐਂਡ ਵੂਮਨ of our military and the people of our country. Eagles wanted ਵੀ ਉਹਨਾਂ ਨੇ ਸਮਾਲ ਡੈਲੀਗੇਸ਼ਨ ਯਾਨੀ ਕਿ ਥੋੜ੍ਹੀ ਟੀਮ ਨੂੰ ਜਿਹੜਾ ਉਹਨਾਂ ਨੇ ਉੱਥੇ ਘੱਲਣਾ ਸੀ, ਅਤੇ 1000 ਕੁ ਫੈਨ ਵੀ ਕਹਿੰਦੇ ਆ ਉਹ ਈਵੈਂਟ ਨੂੰ ਉੱਥੇ ਦੇਖਣ ਦੇ ਲਈ ਆਉਣਾ ਚਾਹੁੰਦੇ ਸੀਗੇ। ਪਰ ਰਾਸ਼ਟਰਪਤੀ ਟਰੰਪ ਹੁਣਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਦਰਕਿਨਾਰ ਕਰ ਦਿੱਤਾ। ਸਭ ਨੂੰ ਯਾਦ ਹੋਵੇਗਾ ਗੋਲਡਨ ਸਟੇਟ ਵਾਰੀਅਰਸ ਨੇ ਵੀ ਇਸ ਸਾਲ ਦੇ ਵਿੱਚ ਜਿਹੜਾ ਉਦੋਂ ਮਿਲਣਾ ਸੀਗਾ, ਪਰ ਸਟੈਫ ਕਰੀ ਜਿਹੜਾ ਕਾਫੀ ਮਸ਼ਹੂਰ ਪਲੇਅਰ ਆ, ਉਹਨਾਂ ਨੇ ਇਹ ਜਿਹੜੇ ਸ਼ੰਕਾ ਜ਼ਾਹਰ ਕੀਤੀ ਸੀ ਵੀ ਮੈਨੂੰ ਪਤਾ ਨਹੀਂ ਮੈਂ ਜਾਊਂਗਾ ਕਿ ਨਹੀਂ ਜਾਊਂਗਾ। ਤਾਂ ਉਸੇ ਨਾਲ ਦੇ ਨਾਲ ਹੀ ਜਿਹੜੇ ਟਰੰਪ ਆ ਉਹਨਾਂ ਨੇ ਟਵੀਟ ਕਰ ਦਿੱਤਾ ਸੀਗਾ ਵੀ ਤੂੰ ਆਉਣਾ ਕਿ ਨਹੀਂ ਆਉਣਾ, ਮੈਂ ਤੈਨੂੰ ਸੱਦਣਾ ਹੀ ਨਹੀਂ, ਮੈਂ ਤੈਨੂੰ ਇੱਥੇ ਤੁਹਾਡੀ ਆਉਣ ਦੀ ਜਿਹੜੀ ਆ ਉਹ ਜ਼ਰੂਰਤ ਹੀ ਨਹੀਂ ਹੈਗੀ। ਸੋ ਇਹ ਆਈ ਥਿੰਕ ਇੱਕ ਹੋਰ ਟੀਮ ਜਿਹੜੇ ਰਾਸ਼ਟਰਪਤੀ ਟਰੰਪ ਦੇ ਗੁੱਸੇ ਦਾ ਇਸ ਹਿਸਾਬ ਦੇ ਨਾਲ ਜਿਹੜਾ ਸ਼ਿਕਾਰ ਹੋਈ ਆ। ਪਰ ਡੈਮੋਕ੍ਰੇਸੀ ਇਹੀ ਕਹਿੰਦੀ ਆ ਹਰਜੋਤ ਸਿੰਘ ਜੀ ਵੀ ਤੁਸੀਂ ਜ਼ਰੂਰੀ ਨਹੀਂ ਆ ਵੀ ਤੁਹਾਡੇ ਹਰ ਇੱਕ ਬੰਦੇ ਦੇ ਨਾਲ ਜਿਹੜੇ ਵਿਚਾਰ ਆ ਉਹ ਮਿਲਦੇ ਹੋਣ। ਇਹ ਗੱਲਾਂ ਨੂੰ ਜਿਹੜੀਆਂ ਆ ਉਹ ਵਿਚਾਰਾਂ ਨੂੰ ਜਿਹੜੀਆਂ ਆ ਉਹ ਮਿਲ ਬੈਠ ਕੇ ਜਿਹੜਾ ਸੁਲਝਾਉਣ ਦੀ ਜ਼ਰੂਰਤ ਹੁੰਦੀ ਆ, ਨਾ ਕਿ ਇੱਕ ਦੂਜੇ ਦੇ ਉੱਤੇ ਇਸ ਤਰੀਕੇ ਦੇ ਨਾਲ ਤੱਤੇ ਹੋਣ ਦੀ ਜਿਹੜੀ ਜ਼ਰੂਰਤ ਹੁੰਦੀ ਆ। ਵੀ ਚਲੋ ਠੀਕ ਆ, ਜੇ ਉਹ ਨਹੀਂ ਮੰਨਦੇ ਤਾਂ ਤੁਸੀਂ ਇੱਕ ਐਸੇ ਅਹੁਦੇ ਦੇ ਉੱਤੇ ਹੋ, ਕੌਨਸਟੀਟਿਊਸ਼ਨ ਦੇ ਇੱਕ ਐਸੇ ਅਹੁਦੇ ਦੇ ਉੱਤੇ ਹੋ, ਸੰਵਿਧਾਨ ਦੇ, ਜਿੱਥੇ ਤੁਹਾਡੇ ਨਾਲ ਬਹੁਤ ਸਾਰੇ ਲੋਕਾਂ ਨੇ ਨਹੀਂ ਮੰਨਣਾ ਹੁੰਦਾ, ਪਰ ਤੁਹਾਨੂੰ ਤਾਂ ਵੀ ਉਹਨਾਂ ਦੇ ਨਾਲ ਜਿਹੜਾ ਉਹ ਚੱਲਣਾ ਪੈਂਦਾ ਆ, ਕਿਉਂਕਿ ਤੁਸੀਂ ਉਹਨਾਂ ਦੇ ਵੀ ਨਾਲ ਦੇ ਨਾਲ ਰਾਸ਼ਟਰਪਤੀ ਹੋ। ਜੀ ਬਿਲਕੁਲ, ਕਹਿੰਦੇ ਵੀ ਇਹ ਸੀਕ੍ਰੇਟ ਨਹੀਂ ਹੈਗਾ। ਕਾਫੀ ਮੈਂਬਰ ਜਿਹੜੇ ਆ ਈਗਲਸ ਦੇ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਤੇ ਉਹਦੀਆਂ ਪਾਲਿਸੀਜ਼ ਨੂੰ ਜਿਹੜੇ ਆ ਅਪੋਜ਼ ਕਰਦੇ ਹੈਗੇ ਆ। ਇਸੇ ਤਰ੍ਹਾਂ ਕਹਿੰਦੇ ਵੀ ਬਿਫੋਰ ਐਂਡ ਆਫਟਰ ਮੀਟਿੰਗ ਦਾ ਪੈਟਰੀਅਟਸ ਜਿਹੜੇ ਸੁਪਰ ਬਾਲ ਦੇ ਵਿੱਚ ਜਿਹੜੇ ਪਲੇਅਰ ਸੀਗੇ, ਕ੍ਰਿਸ ਲੌਂਗ, ਟੋਰੀ ਸਮਿਥ, ਮਾਲਕਮ ਜੈਂਕਨਸ, ਲਾਗਰੇਟੇ ਬਲੌਟ ਜਿਹੜੇ ਹੈਗੇ ਆ, ਉਹਨਾਂ ਨੇ ਪਹਿਲਾਂ ਹੀ ਇੰਡੀਕੇਟ ਕਰਤਾ ਸੀ ਵੀ ਅਸੀਂ ਇਸ ਟ੍ਰਿਪ ਇਹਦੇ ਵਿੱਚ ਨਹੀਂ ਜਾਵਾਂਗੇ, ਇਸ ਟ੍ਰਿਪ ਦੇ ਵਿੱਚ। ਸੋ ਕੁਛ ਨਾ ਕੁਛ ਤਾਂ ਜਿਹੜਾ ਫਾਈਨੈਂਸ਼ੀਅਲੀ ਲਾਸ ਜਿਹੜਾ ਆ ਇੱਦਾਂ ਟੀਮਸ ਨੂੰ ਹੋਊਗਾ।
ਕਿਉਂਕਿ ਇੱਕ ਤਰ੍ਹਾਂ ਨਾਲ ਡਿਵਾਈਡ ਹੋਣ ਵਾਲਾ ਕੰਮ ਹੈਗਾ ਆ। ਡਿਵਾਈਡ ਹੋ ਚੁੱਕੇ ਆ ਜੀ। ਦੇਖੋ ਇੱਕ ਲੀਗ ਆ ਜਿਸ ਨੂੰ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਆ, NBA ਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਈ, ਹੋਰ ਜਿਹੜੀਆਂ ਲੀਗਸ ਜਿਹੜੀਆਂ ਚੱਲ ਰਹੀਆਂ ਉਹਦੇ ਵਿੱਚ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ, ਸਿਰਫ ਇਹਦੇ ਵਿੱਚ ਪ੍ਰੋਬਲਮ ਆ। ਆਈ ਥਿੰਕ ਕਾਰਨ ਵੀ ਇਸ ਦੇ ਪਿੱਛੇ ਇਹ ਆ ਵੀ ਜਿਹੜੇ ਇਸ ਨੂੰ ਦੇਖਣ ਵਾਲੇ ਆ ਉਹ ਬਹੁਤੇ ਲੋਕ ਜਿਹੜੇ ਆ ਕਹਿ ਲਓ ਵੀ ਵਾਈਟ ਨੇ, ਕੋਕੇਜੀਅਨ ਨੇ, ਖੇਡਣ ਵਾਲੇ ਜਿਹੜੇ ਆ ਉਹ ਜ਼ਿਆਦਾ ਬਲੈਕ ਨੇ। ਸੋ ਉਹ ਇੱਕ ਪਾੜਾ ਜਿਹੜਾ ਇਸ ਚੀਜ਼ ਦੇ ਵਿੱਚ ਜ਼ਰੂਰ ਹੈਗਾ ਆ। ਸੋ ਇਸੇ ਦੇ ਚੱਲਦਿਆਂ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਆ। ਬਹੁਤ ਵਾਰੀ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਇਹ ਹੁਣ ਦੇਖੋ NFL ਨੇ ਆਲਰੇਡੀ ਨਵੀਂ ਪਾਲਿਸੀ ਜਿਹੜੀ ਉਹ ਲਾਗੂ ਕਰ ਦਿੱਤੀ ਆ ਨੈਸ਼ਨਲ ਐਂਥਮ ਦੇ ਲਈ, ਅਤੇ ਕਹਿੰਦੇ ਵੀ ਜਿਹੜਾ ਕੋਈ ਵੀ ਪਲੇਅਰ ਆ ਉਹ ਨੈਸ਼ਨਲ ਐਂਥਮ ਦੇ ਖਿਲਾਫ ਜਿਹੜਾ ਜਦੋਂ ਚੱਲ ਰਿਹਾ ਆ ਉਦੋਂ ਨੀਲ ਜਿਹੜਾ ਉਹ ਨਹੀਂ ਕਰ ਦਿੱਤਾ, ਉਹਨਾਂ ਨੇ ਬੈਨ ਲਾ ਦਿੱਤਾ ਹੈ ਉਸ ਚੀਜ਼ ਦੇ ਉੱਤੇ। ਅਤੇ ਆਈ ਥਿੰਕ ਕੁਛ ਵਰੇ ਪਹਿਲਾਂ ਹੀ ਜਿਹੜਾ ਨੈਸ਼ਨਲ ਐਂਥਮ ਆ ਟੈਲੀਵਾਈਜ਼ਡ ਜਿਹੜਾ ਕੀਤਾ ਗਿਆ ਸੀ। ਨਹੀਂ ਤਾਂ ਜਦੋਂ ਨੈਸ਼ਨਲ ਐਂਥਮ ਪਲੇਅ ਕੀਤਾ ਜਾਂਦਾ ਹੁੰਦਾ ਸੀ ਉਸ ਟਾਈਮ ਦੇ ਉੱਤੇ ਜਿਹੜੀਆਂ ਸਾਰੀਆਂ ਟੀਮਾਂ ਅਜੇ ਆਪਣੇ ਅੰਦਰ ਹੀ ਹੁੰਦੀਆਂ ਸੀਗੀਆਂ ਲੋਕਰ ਰੂਮ ਦੇ ਵਿੱਚ, ਉਹ ਤੋਂ ਖਤਮ ਹੋਣ ਤੋਂ ਬਾਅਦ ਦੇ ਵਿੱਚ ਬਾਹਰ ਆਉਂਦੀਆਂ ਸੀਗੀਆਂ। ਸੋ ਪੈਟਰੋਟਿਜ਼ਮ ਇਹ ਸਾਰਾ ਕੁਛ ਕਰਦੇ ਹੋਏ ਸੋ NFL ਦੀ ਇੰਨੀ ਹਿਪੋਕ੍ਰੇਸੀ ਆ, ਜਦੋਂ ਆਰਮੀ ਵਾਲਿਆਂ ਦਾ ਲਈ ਸਪੈਸ਼ਲ ਕਰਦੇ ਉਹਨਾਂ ਤੋਂ ਮਿਲੀਅਨਸ ਆਫ ਡਾਲਰ ਜਿਹੜੇ ਉਹ ਲੈਂਦੇ ਨੇ ਤਾਂ ਜੋ ਆਰਮੀ ਦੀ ਕਹਿੰਦੇ ਵੀ ਮਸ਼ਹੂਰੀ ਕਰਨ ਲੱਗੇ ਆ। ਅਤੇ ਉੱਦਾਂ ਫਿਰ ਇਹ ਨੈਸ਼ਨਲ ਜਿਹੜੀ ਪ੍ਰਾਈਡ ਆ ਪੈਟਰੋਟਿਜ਼ਮ ਦੀ ਜਿਹੜੀ ਨਾਲ ਉਹ ਗੱਲ ਕਰਦੇ ਆ, ਅਤੇ ਫਿਰ ਲੋਕਾਂ ਨੂੰ ਜਿਹੜਾ ਬੈਨ ਕਰਦੇ ਵੀ ਜੇ ਇੰਨੀ ਗੱਲ ਆ ਤਾਂ ਫਿਰ ਆਰਮੀ ਵਾਲਾ ਕੰਮ ਜਿਹੜਾ ਇਹਨਾਂ ਨੂੰ ਫ੍ਰੀ ਕਰਨਾ ਚਾਹੀਦਾ ਆ ਜੇ ਇੰਨਾ ਹੀ ਪੈਟਰੋਟ ਹੈਗੇ ਆ। ਸੋ ਇਹ ਬੜੀ ਜਿਹੜੀ ਗਿਣ ਮਿੱਥ ਕੇ ਜਿਹੜੀ ਪੈਟਰੋਟਿਜ਼ਮ ਜਿਹੜੀ ਲੋਕਾਂ ਦੀ ਇਸ ਤਰੀਕੇ ਦੇ ਨਾਲ ਨਿਕਲ ਰਹੀ ਆ। ਇੱਦਾਂ ਹੀ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਸੀਗੇ ਵੀ ਭਾਰਤ ਵਿੱਚ ਵੀ ਹਰ ਜਿਹੜੀ ਮੂਵੀ ਤੋਂ ਪਹਿਲੋਂ ਲਾਓ ਜੀ ਉੱਥੇ ਨੈਸ਼ਨਲ ਐਂਥਮ, ਜੇ ਨਹੀਂ ਖੜੇ ਹੋਏ ਤਾਂ ਉੱਥੇ ਲੋਕ ਕੁੱਟੀ ਜਾਂਦੇ ਸੀਗੇ, ਹੈ ਨਾ। ਸੋ ਇਹ ਧੱਕੇ ਦੇ ਨਾਲ ਤੁਸੀਂ ਕਿਸੇ ਨੂੰ ਪੈਟਰੀਅਟ ਜਿਹੜਾ ਆ ਉਹ ਨਹੀਂ ਬਣਾ ਸਕਦੇ। ਸੋ ਇੱਦਾਂ ਜੇ ਕਰੋਗੇ ਤਾਂ ਲੋਕਾਂ ਨੂੰ ਇੱਦਾਂ ਲੱਗਦਾ ਵੀ ਅਸੀਂ ਡੈਮੋਕ੍ਰੇਸੀ 'ਚ ਨਹੀਂ ਸ਼ਾਇਦ ਡਿਕਟੇਟਰਸ਼ਿਪ ਦੇ ਵਿੱਚ ਆ ਚੁੱਕੇ ਹਾਂ ਜੀ। ਅਤੇ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਹਿੰਦੇ ਵੀ ਸਾਰੇ ਮੈਂਬਰ ਜਿਹੜੇ ਈਗਲ ਦੇ ਉਹ ਆਉਣਾ ਨਹੀਂ ਚਾਹੁੰਦੇ। ਜਿਸ ਤਰ੍ਹਾਂ ਮੈਂ ਦੱਸਿਆ 4 ਦੇ ਨਾਮ ਪਹਿਲਾਂ ਦੱਸੇ ਸੀ, ਉਹ ਕਹਿੰਦੇ ਸੀ ਵੀ ਅਸੀਂ ਜਾਣਾ ਹੀ ਨਹੀਂ। ਸੋ ਕਾਫੀ ਕੁਛ ਜਿਹੜਾ ਇਹਦੇ ਨਾਲ ਜਿਹੜਾ ਡਿਵਾਈਡ ਹੋ ਰਿਹਾ ਹੈਗਾ। ਦੇਖੋ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈਗਾ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੇ ਪੌਲ ਮੈਨਾਫੋਰਟ ਆ ਰਾਸ਼ਟਰਪਤੀ ਟਰੰਪ ਦੇ ਜਿਹੜੇ ਕੈਂਪੇਨ ਦੇ ਪੁਰਾਣੇ ਜਿਹੜੇ ਸਾਬਕਾ ਚੇਅਰਮੈਨ ਜਿਹੜੇ ਰਹੇ ਆ, ਉਹਨਾਂ ਖਿਲਾਫ ਜਿਹੜੇ ਸਪੈਸ਼ਲ ਕਾਉਂਸਲ ਨੇ ਰੋਬਰਟ ਮਿਊਲਰ, ਉਹਨਾਂ ਨੇ ਇਹ ਕਥਿਤ ਦੋਸ਼ ਹੁਣ ਲਾਏ ਆ ਵੀ ਉਹਨਾਂ ਨੇ ਵਿਟਨੈਸ ਦੇ ਨਾਲ ਜਿਹੜੀ ਉਹ ਟੈਂਪਰਿੰਗ ਕੀਤੀ ਸੀ, ਵੀ ਛੇੜਖਾਨੀ ਉਸ ਦੇ ਨਾਲ ਛੇੜਛਾੜ ਇੱਕ ਹਿਸਾਬ ਦੇ ਨਾਲ ਕੀਤੀ ਸੀ ਵੀ ਵਿਟਨੈਸ ਜਾਂ ਉਹਨਾਂ ਨੂੰ ਜਿਹੜਾ ਮੁਕਰਾ ਦਈਏ ਜਾਂ ਕੁਛ ਨਾ ਕੁਛ ਉਸ ਤਰੀਕੇ ਨਾਲ ਵੀ ਜਿਹੜਾ ਉਹਨਾਂ ਨੇ ਬਿਆਨ ਦੇਣਾ ਹੈ ਉੱਥੇ ਜਾ ਕੇ ਅਦਾਲਤ ਦੇ ਮੂਹਰੇ ਜਾਂ ਕੌਂਸਲ ਦੇ ਮੂਹਰੇ, ਉਹ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ। ਸੋ ਕਹਿੰਦੇ ਆ ਵੀ ਹੁਣ ਉਸ ਦੀ ਜਿਹੜੀ ਹੀਅਰਿੰਗ ਆ ਉਹ ਜੱਜ ਨੇ ਐਲਾਨ ਦਿੱਤੀ ਆ, ਅਤੇ ਜਲਦ ਹੀ ਇਸ ਕੇਸ ਦੇ ਵਿੱਚ ਜਿਹੜੇ ਆ ਟੈਂਪਰਿੰਗ ਦੇ ਕੇਸ ਦੇ ਵਿੱਚ, ਵਿਟਨੈਸ ਟੈਂਪਰਿੰਗ ਦੇ ਕੇਸ ਦੇ ਵਿੱਚ ਪੌਲ ਮੈਨਾਫੋਰਟ ਦੇ ਖਿਲਾਫ ਜਿਹੜਾ ਆ ਉਹ ਕੇਸ ਚੱਲੇਗਾ। ਜੱਜ ਏਮੀ ਬਰਮਨ ਜੈਕਸਨ ਉਹਨਾਂ ਨੇ ਇਹ ਜਿਹੜੇ ਪੌਲ ਮੈਨਾਫੋਰਟ ਦੇ ਖਿਲਾਫ ਜਿਹੜਾ ਆ ਇਹ ਇਸ਼ੂ ਕੀਤਾ ਹੋਇਆ ਆ ਜੀ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਕੰਟਕੀ ਦੇ ਵਿੱਚ ਜਿਹੜਾ ਹੈਗਾ ਆ ਇੱਕ ਵੈਲੇ ਡਿਕਟੋਰੀਅਨ, ਕਿਉਂਕਿ ਅੱਜ ਕੱਲ੍ਹ ਸਾਰੇ ਗ੍ਰੈਜੂਏਟ ਹੋ ਰਹੇ ਹੈਗੇ ਆ ਅਤੇ ਗ੍ਰੈਜੂਏਸ਼ਨ ਚੱਲ ਰਹੀ ਆ, ਅਤੇ ਇੱਕ ਜਿਹੜਾ ਸਟੂਡੈਂਟ ਆ ਜੋ ਕਿ ਵੈਲੇ ਡਿਕਟੋਰੀਅਨ ਸੀ, ਉਸ ਨੇ ਇੱਕ ਜਿਹੜੀ ਕੋਟ ਹੈਗੀ ਆ ਉਹ ਕਹੀ ਸਪੀਚ ਦੇ ਵਿੱਚ, ਜਿਸ ਤੋਂ ਬਾਅਦ ਜਿਹੜੇ ਉੱਥੇ ਬੈਠੇ ਸੀਗੇ ਉਹ ਲੋਕ ਜਿਹੜੇ ਬੱਚੇ ਵੀ ਸੀਗੇ, ਪੇਰੈਂਟਸ, ਟੀਚਰਸ, ਉਹ ਸਾਰੇ ਜਿਹੜੇ ਆ ਉਹਨਾਂ ਨੇ ਤਾੜੀਆਂ ਮਾਰੀਆਂ। ਅਤੇ ਉਹ ਕੋਰਟ ਦੇ ਵਿੱਚ ਉਸਨੇ ਇਹ ਕਿਹਾ ਸੀ ਵੀ ਇਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਕੋਰਟ ਹੈਗੀ ਆ ਉਸ ਜਿਹੜਾ ਉੱਥੇ ਗ੍ਰੈਜੂਏਸ਼ਨ ਹੋ ਰਹੀ ਸੀ। ਪਰ ਜਦੋਂ ਬਾਅਦ ਦੇ ਵਿੱਚ ਲੋਕਾਂ ਨੇ ਕਹਿੰਦੇ ਤਾੜੀਆਂ ਵੀ ਮਾਰੀਆਂ, ਖੁਸ਼ ਵੀ ਰਹੇ, ਜਦੋਂ ਬਾਅਦ ਚੈੱਕ ਕੀਤਾ ਵੀ ਉਹ ਕੋਰਟ ਜਿਹੜੀ ਸੀ ਉਹ ਪ੍ਰੈਜ਼ੀਡੈਂਟ ਓਬਾਮਾ ਨੇ ਇੱਕ ਟਾਈਮ 'ਤੇ ਕਹੀ ਸੀ, ਪ੍ਰੈਜ਼ੀਡੈਂਟ ਟਰੰਪ ਨੇ ਕਹੀ ਨਹੀਂ ਸੀ। ਸੋ ਕਈ ਵਾਰੀ ਇੱਦਾਂ ਵੀ ਭੁਲੇਖਾ ਜਿਹੜਾ ਲੱਗ ਜਾਂਦਾ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਆ ਸਾਊਦੀ ਅਰੇਬੀਆ ਤੋਂ ਹਰਜੋਤ ਸਿੰਘ ਜੀ ਖਬਰ ਆ ਰਹੀ ਆ। ਸਾਊਦੀ ਅਰੇਬੀਆ ਦੀ ਪਹਿਲੀ ਕਹਿੰਦੇ ਔਰਤ ਆ, ਉਸ ਨੂੰ ਫਾਈਨਲੀ ਜਿਹੜਾ ਡਰਾਈਵਰ ਲਾਇਸੈਂਸ ਜਿਹੜਾ ਆ ਉਹ ਦਿੱਤਾ ਗਿਆ,
ਕਹਿੰਦੇ ਵੀ ਜਦ ਕਿ ਉਦੋਂ ਦੇ ਜਿਹੜੇ ਐਕਟਿਵਿਸਟ ਆ ਜਿਹੜੇ ਔਰਤਾਂ ਦੇ ਹੱਕ ਦੇ ਵਿੱਚ ਜਿਹੜੇ ਆਵਾਜ਼ ਲਾਉਂਦੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸ਼ਾਇਦ ਇਹ ਗੱਲ ਆਖਿਆ ਗਿਆ ਸੀਗਾ, ਪਹਿਲੋਂ ਲਿਫਟ ਕਰ ਦਿੱਤਾ ਗਿਆ ਸੀਗਾ, ਬੈਨ ਨੂੰ ਲਿਫਟ ਕਰ ਦਿੱਤਾ ਗਿਆ ਸੀ, ਫਿਰ ਦੁਬਾਰਾ ਜਿਹੜਾ ਆ ਉਹ ਬੈਨ ਲਾਉਣ ਦੀਆਂ ਜਿਹੜੀਆਂ ਗੱਲਾਂ ਚੱਲੀਆਂ ਸੀ, ਜਿਸ ਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਐਕਟਿਵਿਸਟ ਆਏ ਵੀ ਔਰਤਾਂ ਨੂੰ ਉੱਥੇ ਬਰਾਬਰ ਦਾ ਹੱਕ ਜਿਹੜਾ ਉਹ ਮਿਲਣਾ ਚਾਹੀਦਾ ਆ। ਤੇ ਅੱਜ ਕਹਿੰਦੇ ਆ ਬੀਤੇ ਜਿਹੜੇ ਆ ਸੋਮਵਾਰ ਨੂੰ 10 ਔਰਤਾਂ ਨੂੰ ਸਾਊਦੀ ਅਰੇਬੀਆ ਦੇ ਵਿੱਚ ਡਰਾਈਵਰ ਲਾਇਸੈਂਸ ਜਿਹੜੇ ਆ ਉਹ ਦਿੱਤੇ ਗਏ ਆ। ਸੋ ਇੱਕ ਬੜੀ ਵੱਡੀ ਜਿਹੜੀ ਆ ਹਰਜੋਤ ਸਿੰਘ ਜੀ ਉੱਥੇ ਵਾਸਤੇ ਜਿਹੜੀ ਇਹ ਗੱਲ ਹੈਗੀ ਆ ਵੀ ਕਿੰਗਡਮ ਦੀ ਜਿਹੜੀ ਇਨਫੋਰਮੇਸ਼ਨ ਮਿਨਿਸਟਰੀ ਆ ਉਹਨਾਂ ਨੇ ਇੱਕ ਵੀਡੀਓ ਫੁਟੇਜ ਤੇ ਫੋਟੋਆਂ ਜਿਹੜੀਆਂ ਆ ਉਸ ਦੇ ਨਾਲ ਮਿਲੀਆਂ ਜਿਹੜੀਆਂ ਆ ਉਹ ਵੀ ਜਾਰੀ ਕੀਤੀਆਂ। ਜੀ ਬਿਲਕੁਲ। ਤੇ ਸਰੋਤਿਓ ਅੱਜ ਜਿਹੜੀ ਹੈਗੀ ਆ ਇਲੈਕਸ਼ਨ ਡੇ ਹੈਗਾ ਕੈਲੀਫੋਰਨੀਆ ਦੇ ਵਿੱਚ। ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਹੈਗੇ ਆ, ਪਲੀਜ਼ ਆਪਣੇ ਜਿਹੜੇ ਏਰੀਆਜ਼ ਹੈਗੇ ਆ ਜਿੱਥੇ ਵੀ ਤੁਸੀਂ ਰਹਿੰਦੇ ਹੈਗੇ ਜ਼ਰੂਰ ਜਾ ਕੇ ਜਿਹੜੀ ਆ ਵੋਟ ਪਾਓ। ਵੋਟ ਪਾਣੀ ਬੜੀ ਜ਼ਰੂਰੀ ਹੈਗੀ ਆ, ਚਾਹੇ ਜਿਹੜੇ ਮਰਜ਼ੀ ਕੈਂਡੀਡੇਟ ਨੂੰ ਪਾਓ। ਬਹੁਤ ਸਾਰੀਆਂ ਪ੍ਰੋਪੋਜੀਸ਼ਨਸ ਹੈਗੀਆਂ, ਬਹੁਤ ਸਾਰੇ ਸਕੂਲ ਡਿਸਟ੍ਰਿਕਟ ਦੇ ਬੋਰਡ ਆਫ ਡਾਇਰੈਕਟਰ ਜਿਹੜੇ ਇਲੈਕਟ ਹੋਣੇ ਹੈਗੇ ਆ, ਲੋਕਲ ਸਿਟੀ ਅਸੈਂਬਲੀਮੈਨ, ਮੇਅਰਸ। ਇਸੇ ਤਰ੍ਹਾਂ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਕਾਂਗਰਸ ਹੈਗੀ ਆ ਉਹਦੇ ਵਿੱਚ ਜਿਹੜੇ ਡੈਮੋਕਰੇਟ ਆ ਉਹ ਟਰਾਈ ਕਰ ਰਹੇ ਹੈਗੇ ਵੀ ਸਾਡੀ ਜਿਹੜੀ ਮੈਜੋਰਟੀ ਹੋ ਜਾਏ। ਅੱਜ ਜਿਹੜੀ ਆ ਇਕੱਲੇ ਕੈਲੀਫੋਰਨੀਆ 'ਚ ਨਹੀਂ ਹੋਣੀਆਂ ਰਾਜਕਨਵੀਰ ਸਿੰਘ ਜੀ, 8 ਸਟੇਟਾਂ ਦੇ ਵਿੱਚ ਜਿਹੜੀਆਂ ਵੋਟਾਂ ਅੱਜ ਪੈਣੀਆਂ ਹੈਗੀਆਂ ਆ। ਅਲਬਾਮਾ ਦੇ ਵਿੱਚ, ਕੈਲੀਫੋਰਨੀਆ 'ਚ, ਆਇਵਾ 'ਚ, ਮਿਸੀਸਿਪੀ, ਮੋਂਟਾਨਾ ਤੇ ਨਿਊ ਜਰਸੀ ਤੇ ਨਿਊ ਮੈਕਸੀਕੋ ਤੇ ਸਾਊਥ ਡਕੋਟਾ ਦੇ ਵਿੱਚ। ਜੀ ਬਿਲਕੁਲ। ਸੋ ਇਹਨਾਂ 8 ਸੂਬਿਆਂ ਦੇ ਵਿੱਚ ਅੱਜ ਇਲੈਕਸ਼ਨ ਆ। ਸੋ ਜਿਹੜੇ ਵੀ ਇਹਨਾਂ ਸੂਬਿਆਂ ਦੇ ਵਿੱਚ ਲੋਕ ਰਹਿੰਦੇ ਨੇ ਉੱਥੋਂ ਦੇ ਜਿਹੜੇ ਨਾਗਰਿਕ ਨੇ ਤਾਂ ਜ਼ਰੂਰ ਮੇਕ ਸ਼ੋਰ ਕਰੋ ਵੀ ਤੁਸੀਂ ਅੱਜ ਦੇ ਦਿਨ ਆਪਣੀ ਜਿਹੜੀ ਆ ਵੋਟ ਆ ਉਹ ਪਾ ਕੇ ਆਓ। ਜੇ ਐਬਸੈਂਟੀ ਬੈਲਟ ਮੰਗਾਏ ਹੋਏ ਆ ਤਾਂ ਐਬਸੈਂਟੀ ਬੈਲਟ ਜੇ ਤੁਸੀਂ ਅਜੇ ਤੱਕ ਮੇਲ ਆਊਟ ਨਹੀਂ ਕੀਤੇ ਤਾਂ ਉਹ ਭਰ ਕੇ ਜਿਹੜੇ ਲਾਗੇ ਤੁਹਾਡੇ ਵੋਟ ਸੈਂਟਰ ਹੈਗੇ ਆ ਜਿੱਥੇ ਵੋਟਾਂ ਪੈਂਦੀਆਂ ਆ ਉੱਥੇ ਜਾ ਕੇ ਵੀ ਤੁਸੀਂ ਫੜਾ ਸਕਦੇ ਹੋ। ਬਹੁਤ ਸਾਰੇ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਕਾਊਂਟੀਜ਼ ਆ ਉਹਨਾਂ ਨੇ ਕਾਫੀ ਜਿਹੜੀਆਂ ਚੇਂਜਸ ਕੀਤੀਆਂ। ਜਿੱਦਾਂ ਹੁਣ ਸੈਕਰਾਮੈਂਟੋ ਦੇ ਵਿੱਚ ਹੁੰਦਾ ਸੀ ਅੱਗੇ 500 ਤੋਂ ਵੱਧ ਜਿਹੜੇ ਪੋਲਿੰਗ ਬੂਥ ਹੁੰਦੇ ਸੀਗੇ, ਇਸ ਵਾਰ ਉਹਨਾਂ ਨੇ ਘਟਾ ਕੇ ਤਕਰੀਬਨ 70 ਦੇ ਕਰੀਬ ਜਿਹੜੇ ਉਹ ਕੀਤੇ ਹੋਏ ਆ। ਇੱਕ ਤਾਂ ਉਹਦੇ ਵਿੱਚ ਕਹਿੰਦੇ ਵੀ ਅਸੀਂ ਖਰਚਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਨਾਲੇ ਨਵੀਂ ਜਿਹੜੀ ਤਰੀਕਾ ਆ ਉਹ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜ਼ਿਆਦਾ ਇਲਾਕੇ ਦੇ ਲਈ ਇੱਕ ਵੋਟਿੰਗ ਸੈਂਟਰ ਜਿਹੜਾ ਬਣਾਇਆ ਜਾਵੇ। ਤੇ ਕਾਰਨ ਉਹ ਨਾਲ ਉਹ ਵੀ ਦੱਸਦੇ ਨੇ ਕਿਉਂਕਿ ਕਹਿੰਦੇ ਉਹਨਾਂ ਨੂੰ ਪੋਲਿੰਗ ਆਫਿਸਰਸ ਜਿਹੜੇ ਆ ਉਹ ਉਹਨਾਂ ਦਿਨਾਂ ਦੇ ਵਿੱਚ ਘੱਟ ਮਿਲਦੇ ਆ। ਤੁਸੀਂ ਜੇ ਜਾਂਦੇ ਹੋ ਇੱਕ ਪੋਲਿੰਗ ਬੂਥ ਦੇ ਉੱਤੇ 10 ਕੁ ਜਾਣੇ ਤਾਂ ਅਮੂਮਨ ਜਿਹੜੇ ਉੱਥੇ ਕੰਮ ਕਰ ਰਹੇ ਹੁੰਦੇ ਆ। ਚਲੋ 10 ਦੇ ਤਕਰੀਬਨ ਕਿਤੇ ਵੱਧ ਘੱਟ ਵੀ ਜਿਹੜੇ ਉਹ ਹੋ ਸਕਦੇ ਆ ਵੀ ਉਸ ਦੇ ਬਾਵਜੂਦ ਜੇ 500 ਬੰਦਾ ਆ ਤਾਂ ਤੁਸੀਂ ਦੇਖੋ ਵੀ 5000 ਬੰਦਾ ਜਿਹੜਾ ਆ ਉਹ ਕਿੱਦਾਂ ਜਿਹੜਾ ਲੈ ਕੇ ਆਉਣਾ ਆ। ਤੇ ਨਾਲੇ ਇਹ ਵੀ ਇਸ ਵਾਰ ਬਹੁਤ ਜ਼ਿਆਦਾ ਮੰਗ ਸੀ ਵੀ ਜਿਹੜੇ ਬਾਈਲਿੰਗੁਅਲ ਨੇ, ਜਿਨ੍ਹਾਂ ਨੂੰ ਘੱਟੋ ਘੱਟ 2 ਭਾਸ਼ਾਵਾਂ ਬੋਲੀਆਂ ਆਉਂਦੀਆਂ ਆ, ਜਿਨ੍ਹਾਂ 'ਚ ਇੱਕ ਅੰਗਰੇਜ਼ੀ ਤੇ ਇੱਕ ਕੋਈ ਹੋਰ ਉਹਨਾਂ ਦੀ ਆਪਣੀ ਮਾਂ ਬੋਲੀ ਆ, ਜਿਹੜੇ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਉਹ ਮੰਗ ਜਿਹੜੀ ਉਹ ਵਧੀ ਹੋਈ ਸੀਗੀ। ਜੀ ਬਿਲਕੁਲ। ਸੋ ਇਹਦੇ ਵਿੱਚ ਕਾਫੀ ਜਿਹੜੀਆਂ ਇੰਪੋਰਟੈਂਟ ਇਲੈਕਸ਼ਨਸ ਹੈਗੀਆਂ ਆ ਇੰਪੋਰਟੈਂਟ ਸੀਟਾਂ ਵਾਸਤੇ। ਅਗਰ ਆਪਾਂ ਜਿਹੜੀ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਸੈਨੇਟਰ ਫਾਈਨਸਟਾਈਨ ਜਿਹੜੇ ਹੈਗੇ ਆ ਉਹ ਇੱਕ ਵਾਰੀ ਫਿਰ ਜਿਹੜੀ ਇਲੈਕਸ਼ਨ ਦੇ ਵਿੱਚ ਹੈਗੇ ਆ। 1992 ਦੇ ਵਿੱਚ ਪਹਿਲੀ ਵਾਰੀ ਜਿਹੜੇ ਸੈਨੇਟਰ ਫਾਈਨਸਟਾਈਨ ਆ ਉਹ ਇਲੈਕਟ ਹੋਏ ਸੀ। ਹੁਣ ਉਹ ਚੈਲੰਜਰ ਉਹਨਾਂ ਦੇ ਜਿਹੜੇ ਹੈਗੇ ਆ ਸੈਨੇਟਰ ਕੈਬਨ ਡੀ ਲਿਓਨ ਜਿਹੜੇ ਸਟੇਟ ਸੈਨੇਟਰ ਹੈਗੇ ਆ, ਜੇ ਉਹਨਾਂ ਦੀ ਸੈਕੰਡ ਪਲੇਸ ਆ ਜਾਂਦੀ ਆ ਇਸ ਪ੍ਰਾਇਮਰੀ ਦੇ ਵਿੱਚ ਤਾਂ ਆਉਣ ਵਾਲੇ ਨਵੰਬਰ ਦੇ ਵਿੱਚ ਫਿਰ ਇਹ ਫਾਈਟ ਜਿਹੜੀ ਆ ਕਾਫੀ ਗਰਮ ਹੋਊਗੀ। ਬਿਲਕੁਲ। ਜੇ ਮਕਸਦ ਤਾਂ ਹੀ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਫਾਇਦਾ ਹੋਊਗਾ ਜੇ 50% ਤੋਂ ਘੱਟ ਫਾਈਨਸਟਾਈਨ ਉਹਨਾਂ ਨੂੰ ਵੋਟਾਂ ਜਿਹੜੀਆਂ ਪੈਂਦੀਆਂ। ਜੇ ਪਹਿਲੇ 50% ਤੋਂ ਵੱਧ ਸ਼ਾਇਦ ਵੋਟਾਂ ਲੈ ਗਏ ਤਾਂ ਇੱਕ ਹਿਸਾਬ ਨਾਲ ਸੀਟ ਉਹਨਾਂ ਦੀ ਸਿਕਿਉਰ ਵੀ ਹੋ ਜਾਊਗੀ। ਜੀ ਬਿਲਕੁਲ। ਇਸੇ ਤਰ੍ਹਾਂ ਜਿਹੜੇ ਡੈਮੋਕ੍ਰੇਟਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਉਹ ਜਿਹੜਾ ਹਾਊਸ ਆ ਉਹਨੂੰ ਵਾਪਸ ਲੈਣਾ ਚਾਹੁੰਦੇ ਆ। 10 ਦੇ ਕਰੀਬ ਜਿਹੜੀਆਂ ਸੀਟਸ ਹੈਗੀਆਂ ਜਿਹੜੀਆਂ ਉਹ ਰਿਪਬਲਿਕਨਸ ਤੋਂ ਖੋਣਾ ਚਾਹੁੰਦੇ ਹੈਗੇ ਆ ਤੇ ਉਹਨਾਂ ਦੇ ਵਿੱਚ
ਕਾਫੀ ਇੰਪੋਰਟੈਂਟ ਲੋਕ ਹੈਗੇ, ਕਾਫੀ ਲੰਮੇ ਸਮੇਂ ਤੋਂ ਰਿਪਬਲਿਕਨ ਜਿਹੜੇ ਇਹ ਫਾਈਟ ਕਰ ਰਹੇ ਹੈਗੇ ਆ। ਕਹਿੰਦੇ ਜੇ ਰਿਪਬਲਿਕਨਾਂ ਤੋਂ ਇਹ 10 ਸੀਟਾਂ ਲੈਣ ਦੇ ਵਿੱਚ ਕੈਲੀਫੋਰਨੀਆ ਕਾਮਯਾਬ ਹੋ ਜਾਂਦੇ ਆ, ਸੋ ਜਿਹੜਾ ਫਿਰ ਕੈਲੀਫੋਰਨੀਆ ਇੱਕ ਤਰ੍ਹਾਂ ਨਾਲ ਜਿਹੜਾ ਪ੍ਰੈਸੀਡੈਂਟ ਸੈੱਟ ਕਰ ਦਊਗਾ ਆਉਣ ਵਾਲੀਆਂ 2000 ਜਿਹੜੀਆਂ 20 ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ, ਪ੍ਰੈਜ਼ੀਡੈਂਟ ਦੀ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ। ਸੋ ਕਈ ਜਿਹੜੇ ਇੰਪੋਰਟੈਂਟ ਡਿਸਟ੍ਰਿਕਟ ਹੈਗੇ ਆ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੋਊਗੇ, ਇੱਕ 22nd ਡਿਸਟ੍ਰਿਕਟ ਹੈਗਾ ਜਿਹਨੂੰ ਕਿ ਕਰੰਟਲੀ ਰਿਪਰੈਜ਼ੈਂਟੇਟਿਵ ਡੇਮਨ ਨੂਨਜ਼ ਰਿਪਰੈਜ਼ੈਂਟ ਕਰਦੇ ਹੈਗੇ ਆ। ਉਹ ਵੀ ਕਾਫੀ ਇੰਪੋਰਟੈਂਟ ਸੀਟ ਹੈਗੀ ਕਿਉਂਕਿ ਉਹ ਕਾਫੀ ਇੰਟੈਲੀਜੈਂਸ ਕਮੇਟੀ ਦੇ ਜਿਹੜੇ ਚੇਅਰਮੈਨ ਹੈ ਤੇ ਕਾਫੀ ਕੰਟਰੋਵਰਸੀ 'ਚ ਪਿਛਲੇ ਲੰਮੇ ਸਮੇਂ ਤੋਂ ਰਹੇ ਹੈਗੇ ਆ। ਇਸੇ ਤਰ੍ਹਾਂ ਕਹਿੰਦੇ 39 ਡਿਸਟ੍ਰਿਕਟ ਦੇ ਵਿੱਚ ਵੀ ਜਿਹੜੇ ਡੈਮੋਕਰੇਟ ਹੈਗੇ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਹੈਗੇ ਆ। 48 ਡਿਸਟ੍ਰਿਕਟ ਦੇ ਵਿੱਚ ਵੀ ਜਿਹੜਾ ਜ਼ੋਰ ਲਾਇਆ ਹੋਇਆ ਡੈਮੋਕਰੇਟਸ ਨੇ ਜੀ। ਤੇ ਮੈਂ ਹਰਜੋਤ ਸਿੰਘ ਜੀ ਨਾਲ ਹੀ ਥੋੜਾ ਜਿਹਾ ਦੱਸ ਜਾਵਾਂ ਵੀ ਜਿਹੜੀਆਂ ਸੈਨੇਟ ਦੀਆਂ ਪ੍ਰਾਇਮਰੀ ਸਾਰੇ 8 ਸੂਬਿਆਂ ਦੇ ਵਿੱਚ ਨਹੀਂ ਆ, ਉਹ ਸਿਰਫ 4 ਸੂਬਿਆਂ ਦੇ ਵਿੱਚ ਆ। ਜਿੱਦਾਂ ਇੱਕ ਸੀਟ ਜਿਹੜੀ ਸੈਨੇਟ ਦੀ ਉੱਥੇ ਲੱਗੀ ਆ ਕੈਲੀਫੋਰਨੀਆ, ਮਿਸੀਸਿਪੀ, ਮੋਂਟਾਨਾ ਤੇ ਨਿਊ ਜਰਸੀ 'ਚ। ਤੇ ਇੱਦਾਂ ਹੀ ਜਿਹੜੀ ਗਵਰਨਟੋਰੀਅਲ ਪ੍ਰਾਇਮਰੀ ਹੈ, ਗਵਰਨਟੋਰੀਅਲ ਕਹਿੰਦੇ ਜਿੱਥੇ ਗਵਰਨਰ ਦੀ ਇਲੈਕਸ਼ਨ ਜਿਹੜੀ ਆ ਹੋ ਰਹੀ ਹੋਵੇ, ਉਹ ਵੀ 4 ਸੂਬਿਆਂ 'ਚ ਆ। ਐਲਾਬਾਮਾ, ਕੈਲੀਫੋਰਨੀਆ, ਮਾਫੀ ਚਾਹੁੰਦਾ 5 ਸੂਬਿਆਂ 'ਚ ਆ। ਐਲਾਬਾਮਾ, ਕੈਲੀਫੋਰਨੀਆ, ਆਇਓਵਾ, ਨਿਊ ਮੈਕਸੀਕੋ ਤੇ ਸਾਊਥ ਡਕੋਟਾ ਦੇ ਵਿੱਚ। ਸੋ ਇਹਨਾਂ ਸਾਰੇ 8 ਸੂਬਿਆਂ 'ਚ ਗਵਰਨਰ ਦੀ ਨਹੀਂ ਆ, ਸਾਰੇ 8 ਸੂਬਿਆਂ 'ਚ ਸੈਨੇਟ ਦੀ ਨਹੀਂ ਆ, ਪਰ ਲੋਕਲ ਇਲੈਕਸ਼ਨ ਜਿਹੜੀਆਂ ਡੈਫੀਨੇਟਲੀ ਹੋਣੀਆਂ। ਜਿਹੜੀ ਤੁਸੀਂ ਕਾਊਂਟੀ ਦੇ ਵਿੱਚ ਰਹਿ ਰਹੇ ਹੋ ਉਸ ਕਾਊਂਟੀ ਦੀਆਂ ਜਿਹੜੀਆਂ ਕੁਝ ਮੈਜਰਸ ਜਿਹੜੇ ਹੋ ਸਕਦੇ ਨੇ, ਨਾਲ ਦੇ ਨਾਲ ਤੁਹਾਡੇ ਨਾਲ ਜਿਹੜੇ ਤੁਹਾਡੇ ਕੋਲ ਇਹ ਵੀ ਆ ਸਕਦਾ ਆ ਜਿਹੜੇ ਗਵਰਨਰ ਦੀ ਜਾਂ ਹੋਰ ਜਿਹੜੀਆਂ ਫੈਡਰਲ ਇਲੈਕਸ਼ਨ ਆ ਉਹ ਵੀ ਜਿਹੜੀਆਂ ਨਾਲ ਦੇ ਨਾਲ ਤੁਹਾਡੇ ਕੋਲ ਪਹੁੰਚਣਗੀਆਂ। ਜਿੱਦਾਂ ਹੁਣ ਤੁਸੀਂ ਇੱਥੇ ਜੇ ਦੇਖਿਆ ਜਾਵੇ ਤਾਂ 26 ਕੈਂਡੀਡੇਟ ਨੇ ਹਰਜੋਤ ਸਿੰਘ ਜੀ ਗਵਰਨਰ ਦੀ ਰੇਸ ਦੇ ਲਈ। ਸੋ ਬੰਦੇ ਨੂੰ ਡਿਸਾਈਡ ਕਰਨਾ ਜਿਹੜਾ ਉਹ ਮੁਸ਼ਕਿਲ ਹੁੰਦਾ ਹੈ ਲਾਸਟ ਡੇ 'ਚ। ਸੋ ਇਸ ਲਈ ਅਸੀਂ ਬੜੇ ਚਿਰ ਤੋਂ ਰੌਲਾ ਪਾ ਰਹੇ ਹਾਂ ਵੀ ਇਸ ਦੇ ਵੱਲ ਨੂੰ ਜਿਹੜਾ ਉਹ ਧਿਆਨ ਦਿਓ। ਇਲੈਕਸ਼ਨ ਦੇ ਵਿੱਚ ਕਿਹੜੇ ਕੈਂਡੀਡੇਟ ਨੂੰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ। ਕਈ ਨੋ ਪਾਰਟੀ ਵਾਲੇ ਆ, ਕੋਈ ਡੈਮੋਕਰੇਟ ਆ, ਕੋਈ ਰਿਪਬਲਿਕਨ ਆ, ਕੋਈ ਕੁਛ ਆ, ਕੋਈ ਲਿਬਰਟੇਰੀਅਨ ਆ, ਕੋਈ ਗ੍ਰੀਨ ਪਾਰਟੀ ਵਾਲਾ। ਸੋ ਸਾਰਿਆਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਤੁਸੀਂ ਕਿਹੜੇ ਇਲੈਕਸ਼ਨ ਜਿਹੜਾ ਕੈਂਡੀਡੇਟ ਨੂੰ ਚਾਹੁੰਦੇ ਆ। ਤੇ ਅਮਰੀਕਾ ਦੀ ਖਾਸੀਅਤ ਇਹ ਵੀ ਹੈਗੀ ਹਰਜੋਤ ਸਿੰਘ ਜੀ, ਇੱਕ ਖਾਲੀ ਥਾਂ ਉਹਨਾਂ ਨੇ ਰੱਖਿਆ ਹੁੰਦਾ ਵੀ ਤੁਸੀਂ ਆਪਣਾ ਰਾਈਟ ਇਨ ਕਰਕੇ ਵੀ ਇੱਕ ਆਪਣੇ ਜਿਹੜਾ ਮਰਜ਼ੀ ਦਾ ਬੰਦਾ, ਜੇ ਤੁਹਾਨੂੰ ਲੱਗਦਾ ਇਹਨਾਂ 'ਚੋਂ ਤੁਹਾਨੂੰ ਕੋਈ ਪਸੰਦ ਨਹੀਂ ਆ, ਤੁਸੀਂ ਆਪਣੀ ਮਰਜ਼ੀ ਦੇ ਬੰਦੇ ਨੂੰ ਵੀ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਘੱਲ ਸਕਦੇ ਹੋ ਲਿਖ ਕੇ। ਤੇ ਕਹਿੰਦੇ ਵੀ ਜੇ ਰਾਈਟਿੰਗਸ ਜ਼ਿਆਦਾ ਹੋਣ ਤਾਂ ਉਸ ਨੂੰ ਫਿਰ ਕੰਸੀਡਰ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਹੁੰਦਾ ਬਹੁਤ ਘੱਟ ਆ, ਪਰ ਫਿਰ ਵੀ ਇੱਕ ਆਪਸ਼ਨ ਉਹਨਾਂ ਨੇ ਤੁਹਾਨੂੰ ਜ਼ਰੂਰ ਦਿੱਤੀ ਹੋਈ ਆ। ਬਿਲਕੁਲ। ਸੋ ਸਰੋਤਿਓ 8 ਵਜੇ ਜਿਹੜਾ ਸ਼ਾਮ ਦਾ ਕੈਲੀਫੋਰਨੀਆ ਦੇ ਵਿੱਚ ਟਾਈਮ ਹੈਗਾ ਲਾਸਟ ਵੋਟ ਪਾਉਣ ਦਾ। ਤੇ ਤੁਹਾਡੇ ਜੇ ਬੈਲਟ ਆਇਆ ਹੈਗਾ ਘਰ, ਐਬਸੈਂਟੀ ਬੈਲਟ ਆ, ਉਹਨੂੰ ਭਰ ਕੇ ਲਿਜਾ ਸਕਦੇ ਆ। ਜੇ ਨਹੀਂ ਤਾਂ ਉੱਥੇ ਜਾ ਕੇ ਜਿਹੜਾ ਭਰ ਸਕਦੇ ਆ ਤੇ ਉੱਥੇ ਜਾ ਕੇ ਤੁਸੀਂ ਡ੍ਰੌਪ ਵੀ ਕਰ ਸਕਦੇ ਹੈਗੇ ਆ। ਤੇ ਕਈ ਏਰੀਏ ਦੇ ਵਿੱਚ ਆਪਣੇ ਪੰਜਾਬੀ ਕੈਂਡੀਡੇਟ ਵੀ ਹੈਗੇ ਆ, ਜੁਬਾ ਸਿਟੀ 'ਚ ਆ, ਹੋਰ ਏਰੀਏ 'ਚ ਆ। ਸੋ ਪਲੀਜ਼ ਜਿਹੜੇ ਏਰੀਏ 'ਚ ਵੀ ਰਹਿੰਦੇ ਹੈਗੇ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਵੋਟ ਪਾਓ। ਤੇ ਜਿਹੜਾ ਵੀ ਵੋਟਰ ਰਜਿਸਟਰਡ ਹੋਇਆ ਇੱਦਾਂ ਨਾ ਹੋ ਵੀ ਨਹੀਂ ਕੋਈ ਨਹੀਂ ਫਰਕ ਪੈਂਦਾ ਜੀ ਕੀ ਵੋਟ ਪਾਣੀ ਆ। ਸੋ ਮੁੜ ਕੇ ਫਿਰ ਜਦੋਂ ਕੋਈ ਨਾ ਕੋਈ ਬੈਨੀਫਿਟ ਦੀ ਗੱਲ ਆਉਂਦੀ ਹੈਗੀ ਆ ਤੇ ਫਿਰ ਆਪਾਂ ਸਾਰੇ ਕਹਿੰਦੇ ਆ ਵੀ ਲਓ ਜੀ ਹੁਣ ਸਾਡੇ ਜਿਹੜੇ ਇੱਥੇ ਦੇ ਸਟੇਟ ਸੈਨੇਟਰ ਆ ਜਾਂ ਕਾਂਗਰਸਮੈਨ ਆ ਉਹ ਸਾਡੀ ਗੱਲ ਸੁਣਦੇ ਨਹੀਂ ਹੈਗੇ। ਉਹ ਸੁਣੋਗੇ ਤਦੇ ਜਦੋਂ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਜਿਹੜੀ ਕਮਿਊਨਿਟੀ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਂਦੇ ਹੈਗੇ ਆ, ਫਾਈਨੈਂਸ਼ੀਅਲੀ ਸਪੋਰਟ ਕਰਦੇ ਹੈਗੇ ਆ, ਤੇ ਜਦੋਂ ਤੁਹਾਡਾ ਕੋਈ ਇਸ਼ੂ ਕਿਤੇ ਵੀ ਆਉਂਦਾ ਹੈਗਾ ਫਿਰ ਉਹ ਤੁਹਾਡੇ ਨਾਲ ਖੜਦੇ ਵੀ ਆ। ਜੀ ਬਿਲਕੁਲ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਵੋਟ ਜਿਹੜੀ ਉਹ ਜ਼ਰੂਰ ਪਾਓ। ਜਿਨ੍ਹਾਂ ਦੇ ਘਰਾਂ 'ਚ ਐਬਸੈਂਟੀ ਬੈਲਟ ਆਏ ਆ ਉਹ ਆਪਣੀ ਵੋਟ ਜਿਹੜੀ ਆ ਪਾ ਕੇ ਤੁਹਾਡੇ ਕੋਲ, ਜਿੱਦਾਂ ਦੱਸਿਆ ਹਰਜੋਤ ਸਿੰਘ ਜੀ ਨੇ, 8 ਵਜੇ ਤੋਂ ਪਹਿਲਾਂ ਦਾ ਟਾਈਮ ਹੈਗਾ। 8 ਵਜੇ ਤੋਂ ਪਹਿਲਾਂ ਭਰ ਕੇ ਆਪਣੇ ਜਿਹੜੇ ਲਾਗੇ ਪੋਲਿੰਗ ਸਟੇਸ਼ਨ ਹੈਗਾ ਆ, ਪੋਲਿੰਗ ਬੂਥ ਹੈਗਾ ਆ, ਉੱਥੇ ਪਹੁੰਚਾਓ। ਤੁਹਾਡੀ ਐਬਸੈਂਟੀ ਬੈਲਟ ਦੇ ਉੱਤੇ ਵੀ ਜਿਹੜਾ ਲਿਖਿਆ ਹੋਣਾ ਹੈ ਵੀ ਕਿੱਥੇ ਤੁਸੀਂ ਜਿਹੜਾ ਘੱਲ ਸਕਦੇ ਹੋ। ਤੇ ਨਾਲ ਦੇ ਨਾਲ ਹੀ ਜਿਹੜੇ ਐਬਸੈਂਟੀ ਬੈਲਟ ਨਹੀਂ ਮੰਗਵਾਉਂਦੇ ਉਹ ਡੈਫੀਨੇਟਲੀ ਖੁਦ ਉੱਥੇ ਜਾ ਕੇ ਵੋਟ ਜਿਹੜੇ ਉਹ ਪਾ ਕੇ ਆਓ। ਲੰਚ ਟਾਈਮ 'ਤੇ ਜਾ ਕੇ ਪਾ ਕੇ ਆਓ। ਸਮਾਂ ਜਿਹੜਾ ਉਹ ਜ਼ਰੂਰ ਕੱਢੋ। ਤੇ ਨਾਲੇ ਇੱਕ ਗੱਲ ਹੋਰ ਹੈਗੀ ਹਰਜੋਤ ਸਿੰਘ ਜੀ, ਕੋਈ ਵੀ ਇੰਪਲੋਇਰ ਤੁਹਾਨੂੰ ਵੋਟ ਪਾਉਣ ਤੋਂ ਰੋਕ ਨਹੀਂ ਸਕਦਾ। ਜੇ ਤੁਸੀਂ ਕਹੋ ਵੀ ਮੈਂ ਵੋਟ ਪਾਉਣ ਦੇ ਲਈ ਜਾਣਾ ਆ ਤੇ ਮੈਨੂੰ ਕੁਛ ਘੰਟੇ ਜਿਹੜੇ ਉਹ ਚਾਹੀਦੇ ਆ, ਤਾਂ ਆਈ ਥਿੰਕ ਉਹ ਉਲੰਘਣਾ ਹੋਊਗੀ ਫੈਡਰਲ ਸਰਕਾਰ
ਸਰਕਾਰ ਦੇ ਇਸ ਰੂਲ ਦੀ ਵੀ ਇਹਨਾਂ ਨੂੰ ਵੋਟ ਪਾਉਣ ਤੋਂ ਜਿਹੜਾ ਆ ਉਹ ਰੋਕਿਆ ਗਿਆ। ਮੇਕ ਸ਼ੋਰ ਕਰੋ ਵੀ ਤੁਸੀਂ ਰਜਿਸਟਰਡ ਹੋ, ਸਿਟੀਜ਼ਨ ਉਹ ਅਮਰੀਕਾ ਦੇ, ਅਤੇ ਤੁਹਾਡੇ 'ਤੇ ਕੋਈ ਪ੍ਰੋਬੇਸ਼ਨ ਨਹੀਂ ਲੱਗੀ ਹੋਈ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਸੀਗਾ, ਇਹ ਕੁਛ ਮਹੀਨੇ ਪਹਿਲਾਂ ਖਬਰ ਆਪਾਂ ਕੀਤੀ ਸੀਗੀ ਵੀ ਇੱਕ ਬੀਬੀ ਨੇ ਆਪਣੀ ਮਾਂ ਦੀ ਕਹਿਣ 'ਤੇ ਵੋਟ ਤਾਂ ਪਾਉਣ ਗਈ ਸੀ, ਪਰ ਉੱਤੇ ਪ੍ਰੋਬੇਸ਼ਨ ਸੀ, ਤੇ ਬਾਅਦ 'ਚ ਉਹਨੂੰ ਜੇਲ੍ਹ ਜਿਹੜੀ ਹੋ ਗਈ ਸੀ, ਉਹਨੂੰ ਵੋਟ ਪਾਉਣ ਤੋਂ ਰੋਕਿਆ ਹੋਇਆ ਸੀ। ਮੇਕ ਸ਼ੋਰ ਕਰੋ ਵੀ ਐਵਰੀਥਿੰਗ ਜਿਹੜਾ ਗੁੱਡ ਐਂਡ ਕਲੀਅਰ ਆ, ਪਰ ਵੋਟ ਜਿਹੜੀ ਆ ਉਹ ਜ਼ਰੂਰ ਪਾ ਕੇ ਆਓ। ਜੀ ਬਿਲਕੁਲ। ਤੇ ਸਰੋਤਿਓ, ਤੁਸੀਂ ਅਗਰ ਵੋਟ ਪਾ ਕੇ ਵੀ ਆਏ ਆ ਜਾਂ ਪਾਉਣ ਜਾ ਰਹੇ ਆ, ਤੇ ਤੁਸੀਂ ਉਹਦੇ ਬਾਰੇ ਕਾਲ ਵੀ ਕਰ ਸਕਦੇ ਸਾਨੂੰ ਬ੍ਰੇਕ ਤੋਂ ਬਾਅਦ। ਜੀ ਟੈਲੀਫੋਨ ਸਾਡਾ ਰਹੇਗਾ 408 272 5200 ਜੀ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ 'ਚ ਆਪਾਂ ਵਾਪਸ ਹਾਜ਼ਰ ਹੁੰਦੇ ਆ, ਤੇ ਗੱਲਾਂ ਬਾਤਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664, ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ, 9166 688 8888। ਮੈਂ ਕਹਿੰਦੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ। ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 916 393 1872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਖੇਤੀ ਸਾਂਭ ਲਓ ਨਾ ਛੱਡ ਜਾਏ ਪ੍ਰਾਣ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ, ਜਿਉਂਦੇ ਵਾਸੀ ਰਹੋ, ਰੱਬ ਰੱਖਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਜਿੱਦਾਂ ਆਪਾਂ ਸਰੋਤਿਆਂ ਨੂੰ ਕਹਿ ਰਹੇ ਸੀਗੇ ਵੀ ਜੇ ਤੁਸੀਂ ਵੋਟ ਪਾ ਕੇ ਆਏ ਹੋ ਜਾਂ ਵੋਟ ਪਾਉਣ ਜਾਣਾ ਹੈਗਾ, ਜਿਹੜੇ ਵੋਟ ਪਾਉਣ ਜਾ ਰਹੇ ਨੇ ਜ਼ਰੂਰ ਕਾਲ ਕਰਕੇ ਦੱਸੋ। ਲੋਕਾਂ ਦਾ ਉਤਸ਼ਾਹ ਜਿਹੜਾ ਇਸ ਦੇ ਨਾਲ ਜਿਹੜਾ ਜ਼ਰੂਰ ਵੱਧਦਾ ਹੈ। ਦੇਖੋ, ਜਦੋਂ ਪੰਜਾਬ ਦੀ ਇਲੈਕਸ਼ਨ ਹੁੰਦੀ ਆ, ਸਾਰੇ ਜਾਣੇ ਵਹੀਰਾਂ ਘੱਤ ਕੇ ਜਿਹੜਾ ਉੱਥੇ ਜਾਂਦੇ ਨੇ, ਪਹੁੰਚਦੇ ਨੇ ਵੀ ਵੋਟ ਪਾਈਏ ਤੇ ਇਹਨੂੰ ਜਿਤਾਉਣਾ ਤੇ ਇਹਨੂੰ ਹਰਾਉਣਾ ਤੇ ਇਹ ਸਾਰਾ ਕੁਛ ਆ। ਸੋ ਇਸੇ ਤਰੀਕੇ ਦਾ ਜਿਹੜੀ ਰੁਚੀ ਆ ਉਹ ਇੱਥੇ ਤੁਸੀਂ ਲੈਣੀ ਚਾਹੀਦੀ ਹੈ, ਜਿੱਦਾਂ ਕੈਨੇਡਾ ਵਾਲੇ ਲੈਂਦੇ ਨੇ ਵੀ ਉਹ ਜਦੋਂ ਇਲੈਕਸ਼ਨ ਹੁੰਦੀ ਆ ਤੇ ਸਾਰੇ ਜਾਣੇ ਉਹ ਬਹੁਤ ਜ਼ਿਆਦਾ ਐਕਟਿਵ ਨੇ। ਸੋ ਆਪਾਂ ਅਮਰੀਕਾ ਵਿੱਚ ਵੀ ਜਿਹੜੇ ਹੋਈਏ, ਜੇ ਕੋਈ ਡਿਊਟੀ ਦੇ ਉੱਤੇ ਹੈਗਾ ਇਲੈਕਸ਼ਨ ਪੋਲਿੰਗ ਬੂਥ ਦੀ, ਤਾਂ ਉਸ ਦੇ ਬਾਰੇ ਜੇ ਤੁਸੀਂ ਬ੍ਰੇਕ ਦੇ ਉੱਤੇ ਹੋ ਤਾਂ ਤੁਸੀਂ ਜਾਣਕਾਰੀ ਦੇ ਸਕਦੇ ਹੋ ਵੀ ਕਿੱਦਾਂ ਦਾ ਜਿਹੜਾ ਆ ਉਹ ਕੰਮ ਜਿਹੜਾ ਉੱਥੇ ਚੱਲ ਰਿਹਾ ਆ, ਕਿੰਨੇ ਕੁ ਲੋਕ ਜਿਹੜੇ ਉੱਥੇ ਪਹੁੰਚ ਰਹੇ ਆ। ਤੇ ਇੱਕ ਆਪਣੇ ਨਾਲ ਕਾਲਰ ਜ਼ਰੂਰ ਜੁੜੇ ਨੇ ਤੇ ਇਸ ਉੱਤੇ ਕਾਲ ਕਰਨ ਦੇ ਲਈ ਫੋਨ ਨੰਬਰ ਹੈਗਾ 408272 4082725200। ਸਤਨਾਮ ਸਿੰਘ ਜੀ, ਸਤਨਾਮ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਨਾਮ ਸਿੰਘ ਜੀ। ਹਾਂਜੀ, ਅੱਛਾ ਵੀਰ ਜੀ, ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਜਿਹੜੇ ਲੋਕਾਂ ਨੂੰ ਜਾਗਰੂਕ ਕਰ ਰਹੇ। ਤੇ ਅੱਜ ਵੋਟਾਂ ਮਤਲਬ ਪੋਲਿੰਗ ਸ਼ੁਰੂ ਹੋ ਗਈ 7 ਵਜੇ ਜੀ। ਤੇ ਮੈਂ ਸਾਰੇ ਆਪਣੇ ਭਾਈਚਾਰਿਆਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੱਥੇ ਵੀ ਆਪਣੇ ਪੰਜਾਬੀ ਮੂਲ ਦੇ ਕਿਸੇ ਵੀ ਪੋਜੀਸ਼ਨ ਲਈ ਖੜੇ ਆ, ਉਹਨਾਂ ਨੂੰ ਜ਼ਰੂਰ ਵੋਟ ਪਾ ਕੇ ਕਾਮਯਾਬ ਕਰਨ। ਕਿਉਂਕਿ ਜੇ ਅਸੀਂ ਇੱਥੇ ਰਹਿਣਾ ਤੇ ਸਾਡੀ ਆਪਣੇ ਨੁਮਾਇੰਦੇ ਇੱਥੇ ਮਤਲਬ ਅੱਗੇ ਆਉਣੇ ਚਾਹੀਦੇ। ਆਪਣੀ ਅਸੀਂ ਮਤਲਬ ਜਿਹੜੀ ਸਾਡੀਆਂ ਮੁਸ਼ਕਲਾਂ ਆਉਂਦੀਆਂ ਜਾਂ ਆਪਣੀ ਭਾਸ਼ਾ ਗੱਲ ਕਰੀਏ, ਸਮਝਾ ਸਕੀਏ, ਕੋਈ ਮਦਦ ਲੈ ਸਕੀਏ। ਇੱਥੇ ਰਹਿਣਾ, ਅਸੀਂ ਇੱਥੇ ਦੇ ਵਾਸੀ ਹਾਂ ਤੇ ਸਾਨੂੰ ਇਹੀ ਚਾਹੀਦਾ ਅੱਗੇ ਆਈਏ ਅਸੀਂ ਜੀ। ਬਿਲਕੁਲ, ਸਾਰੇ ਮਤਲਬ ਆਪਣੇ ਸਾਰਿਆਂ ਨੂੰ ਬੇਨਤੀ, ਸਾਰੇ ਉੱਠ ਕੇ ਘਰਾਂ ਤੋਂ ਉੱਠ ਕੇ ਆਓ ਤੇ ਵੋਟਾਂ ਪਾਓ। ਜਿਹੜੇ ਐਬਸੈਂਟੀ ਬੈਲਟ ਵੀ ਹੈਗੇ ਆ, ਅੱਜ ਸ਼ਾਮ ਦੇ 8 ਵਜੇ ਤੇ ਤੁਸੀਂ ਜਿੱਥੇ ਪੋਲਿੰਗ ਸਟੇਸ਼ਨ ਉੱਥੇ ਵੀ ਛੱਡ ਸਕਦੇ ਆ, ਜਾਂ ਅੱਜ ਜਿੱਥੇ ਤੇ ਨਾ ਇਲੈਕਸ਼ਨ ਆਪਣੇ ਆਫਿਸ ਹੈ ਉੱਥੇ ਵੀ ਛੱਡ ਸਕਦੇ ਆ। ਤੇ ਮੈਂ ਸਪੈਸ਼ਲੀ ਮੈਂ ਸਾਰੇ ਕਾਉਂਟੀ ਦੀ ਗੱਲ ਕਰ ਰਿਹਾ, ਕਿਉਂਕਿ ਮੈਂ ਇੱਥੇ ਬਾਕੀ ਤਾਂ ਸਾਰੇ ਸਿਟੀਆਂ 'ਚ ਵੀ ਆਪਣੇ ਨੁਮਾਇੰਦੇ ਸਾਰਿਆਂ ਨੂੰ ਵੋਟ ਪਾਓ ਜ਼ਰੂਰ, ਬਹੁਤ ਬੇਨਤੀ ਹੈ। ਸਾਡੇ ਇੱਥੇ ਬਲ ਢਿੱਲੋਂ ਆਪਣੇ ਪੰਜਾਬੀ ਮੂਲ ਦੇ ਆ ਜੀ, ਸੁਪਰੀਟੈਂਡੈਂਟ ਵਾਸਤੇ ਖੜੇ ਆ ਤੇ ਉਹਨਾਂ ਨੂੰ ਜ਼ਰੂਰ ਵੋਟ ਪਾਓ। ਤੇ ਬਹੁਤ ਚੰਗੇ ਇਨਸਾਨ ਆ ਤੇ ਆਪਣੇ, ਕਿਉਂਕਿ ਸਾਡੇ ਸਕੂਲਾਂ ਕਾਲਜਾਂ ਜੇ ਬੱਚਿਆਂ ਦਾ ਭਵਿੱਖ ਬਣਾ ਫਿਊਚਰ ਵਾਸਤੇ ਅਸੀਂ ਉਹਨਾਂ ਤੇ ਹੋਰ ਪ੍ਰੋਗਰਾਮ ਲੈ ਸਕੀਏ ਜੀ। ਤੇ ਉਹਨਾਂ ਦੀ ਜੇ ਸਾਡੇ ਕੋਲ ਇੱਦਾਂ ਵੀ ਕਈ ਇੱਥੇ ਗੋਰੇ ਆ ਰਹੇ ਸੀ, ਅਸੀਂ ਸਾਰੇ ਹਰ ਪੋਲਿੰਗ ਸਟੇਸ਼ਨ ਤੇ ਆਪਣੇ ਪੰਜਾਬੀ ਮੂਲ ਦੇ ਬੰਦੇ ਆਏ, ਡਿਊਟੀਆਂ ਲਵਾਈਆਂ। ਉਹਨੀ ਕਿਸੇ ਨੂੰ ਮਦਦ ਦੀ ਲੋੜ ਹੋਵੇ ਤੇ ਕਰ ਸਕਦੇ ਆ ਤੁਹਾਡੀ ਜੀ। ਤੇ ਬਾਲ ਢਿੱਲੋਂ ਟੀਮ ਉਹ ਵੀ, ਉਹਨਾਂ ਕੋਲ ਰਾਈਡ ਦਾ ਵੀ ਪ੍ਰਬੰਧ ਹੈ। ਜੇ ਕਿਸੇ ਨੂੰ ਰਾਈਡ ਚਾਹੀਦੀ ਹੈ, ਤੁਹਾਡੇ ਕੋਲ ਉਹਨਾਂ ਦਾ ਨੰਬਰ ਹੈ, ਤੁਹਾਡੇ ਤੋਂ ਲੈ ਸਕਦੇ ਤਾਂ ਉਹ ਰਾਈਡ ਵੀ ਦੇ ਸਕਦੇ ਆ ਜੀ। ਜਿਹੜੇ ਕੰਮ ਵੀ ਕਰਦੇ ਆ, ਇਸ ਵੋਟ ਪਾਉਣ ਲਈ ਮਤਲਬ ਤੁਹਾਨੂੰ ਛੁੱਟੀ ਮਿਲ ਸਕਦੀ 1-2 ਘੰਟੇ ਦੀ, ਕੋਈ ਤੁਹਾਨੂੰ ਰੋਕ ਨਹੀਂ ਸਕਦਾ ਵੀ ਜੇ ਕਹੋਗੇ ਮੈਂ ਕੰਮ ਤੇ ਹੀ ਆ ਨਾ ਜੀ। ਬਿਲਕੁਲ, ਤੇ 8 ਵਜੇ ਤੱਕ ਤੁਹਾਡੇ ਕੋਲ ਟਾਈਮ ਹੈਗਾ, ਬਹੁਤ ਟਾਈਮ ਆ। ਤੇ ਮੈਂ ਤਾਂ ਇਹੀ ਬੇਨਤੀ ਕਰਨਾ ਮੰਗਦਾ, ਜ਼ਰੂਰ ਆਪਣੇ ਪੰਜਾਬੀ ਮੂਲ ਦੇ ਬੰਦਿਆਂ ਨੂੰ ਜ਼ਰੂਰ ਤੁਸੀਂ ਅੱਗੇ ਲੈ ਕੇ ਉਹਨੂੰ ਕਾਮਯਾਬ ਕਰੋ ਜੀ। ਧੰਨਵਾਦ ਜੀ, ਤਾਂ ਬਹੁਤ ਧੰਨਵਾਦ ਤੁਹਾਡਾ ਜੀ। ਤੁਸੀਂ ਬਿਲਕੁਲ ਸਤਨਾਮ ਸਿੰਘ ਜੀ, ਜਿਸ ਤਰ੍ਹਾਂ ਜੀ ਧੰਨਵਾਦ ਜੀ। ਸੋ ਜਿੱਥੇ ਵੀ ਰਹਿੰਦੇ ਆਪਾਂ, ਤੁਹਾਨੂੰ ਲੱਗਦਾ ਕੈਂਡੀਡੇਟ ਚਾਹੇ ਉਹ ਸਟੇਟ ਅਸੈਂਬਲੀ 'ਚ ਆ, ਚਾਹੇ ਉਹ ਕਾਂਗਰਸ ਆ, ਸੈਨੇਟਰ ਆ, ਲੋਕਲ ਮੇਅਰ ਹੈਗਾ ਆ, ਸਕੂਲ ਡਿਸਟ੍ਰਿਕਟ 'ਚ ਆ, ਜਿਹੜਾ ਲੱਗਦਾ ਵੀ ਤੁਹਾਡੇ ਕਿਤੇ ਨਾ ਕਿਤੇ ਉਹ ਆਪਣੀ ਕਮਿਊਨਿਟੀ ਨੂੰ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਵੀ ਪੰਜਾਬੀ ਕਮਿਊਨਿਟੀ ਨੂੰ ਜਾਂ ਸਿੱਖ ਕਮਿਊਨਿਟੀ ਨੂੰ, ਜਿੱਥੇ ਆਪਾਂ ਰਹਿੰਦੇ ਹੈਗੇ ਉਹ ਪੂਰੀ ਕਮਿਊਨਿਟੀ ਨੂੰ, ਉਹਦੇ 'ਚ ਸਾਰੇ
ਸਾਰੇ ਆਪਾਂ ਆਉਂਦੇ ਆ, ਕਿਉਂਕਿ ਸਾਰੇ ਆਪਾਂ ਅਮਰੀਕਨ ਹੀ ਆ, ਨੋ ਮੈਟਰ ਵਾਟ ਤੁਹਾਡਾ ਰੇਸ ਰਿਲੀਜਨ ਹੈਗਾ ਆ, ਅਤੇ ਤੁਹਾਨੂੰ ਲੱਗਦਾ ਵੀ ਉਹ ਬੈਨੀਫਿਟ ਦਊਗਾ, ਵਧੀਆ ਬੰਦਾ ਆ, ਅਤੇ ਉਹਦੀ ਜਿਹੜੀ ਸਪੋਰਟ ਕਰਨੀ ਚਾਹੀਦੀ ਹੈਗੀ ਆ। ਅਤੇ ਸਭ ਤੋਂ ਮੇਨ ਇਹ ਹੈਗਾ ਵੀ ਵੋਟ ਜ਼ਰੂਰ ਪਾਉਣੀ ਆ, ਤਦੇ ਪਤਾ ਲੱਗਣਾ ਹੈ ਵੀ ਇਹ ਕਮਿਊਨਿਟੀ ਵੋਟ ਪਾ ਰਹੀ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੇ ਬੇ ਏਰੀਏ ਦੇ ਵਿੱਚ ਵੀਤਨਾਮੀਜ਼ ਕਮਿਊਨਿਟੀ ਆ ਸੈਨੋਜ਼ੇ ਦੇ ਵਿੱਚ, ਉਹਨਾਂ ਦੇ ਕਹਿੰਦੇ ਵੀ 80-90% ਜਿਹੜਾ ਟਰਨ ਆਊਟ ਹੁੰਦਾ ਆ ਵੋਟਿੰਗ ਦੇ ਉੱਤੇ, ਅਤੇ 2-3 ਉਹਨਾਂ ਦੇ ਸਿਟੀ ਕੌਂਸਲਮੈਨ ਬਣ ਚੁੱਕੇ ਹੈਗੇ ਆਲਰੇਡੀ। ਸੋ ਪੰਜਾਬੀ ਇਸ ਮਾਮਲੇ 'ਚ ਢਿੱਲੇ ਰਹਿੰਦੇ ਆ। ਇੱਕ ਬੇਨਤੀ ਹੋਰ ਕਰਨੀ, ਜਿੱਥੇ ਜਿੱਥੇ ਪੰਜਾਬੀ ਬੈਲਟ ਹੈਗੇ ਆ, ਫਰਿਜ਼ਨੋ, ਆਲਾਮੀਡਾ, ਸੈਂਟਾ ਕਲਾਰਾ ਕਾਉਂਟੀ, ਮੈਂ ਸਾਰੀਆਂ ਕਾਉਂਟੀਜ਼ ਦਾ ਜਿਹੜਾ ਹਰਜੋਤ ਸਿੰਘ ਜੀ ਦੱਸ ਦਿੰਦਾ ਆ। ਆਲਾਮੀਡਾ ਦੇ ਵਿੱਚ ਹੈਗੀ ਆ, ਫਿਰ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਫਰੈਜ਼ਨੋ 'ਚ, ਕਰਨ ਕਾਉਂਟੀ, ਸਟੈਨੀਸਲੌਸ ਦੇ ਵਿੱਚ ਆ, ਮਡੇਰੇ ਦੇ ਵਿੱਚ, ਮਰਸੈਡ ਦੇ ਵਿੱਚ, ਸੋ ਸੈਨ ਮਕੀਨ, ਸਟਰ, ਸੈਕਰਾਮੈਂਟੋ, ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਪੰਜਾਬੀ ਲੈਂਗੁਏਜ ਦੇ ਵਿੱਚ ਤੁਹਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਬੈਲਟ ਜਿਹੜਾ ਆ ਉਹ ਮਿਲੂਗਾ। ਜਾ ਕੇ ਜਦੋਂ ਤੁਸੀਂ ਵੋਟ ਪਾਉਣ ਚੱਲੇ ਆ ਤਾਂ ਜ਼ਰੂਰ ਉਹਨਾਂ ਤੋਂ ਇਸ ਬੈਲਟ ਦੀ ਜਿਹੜੀ ਆ ਉਹ ਮੰਗ ਕਰੋ। ਲਾਸ ਐਂਜਲਸ, ਤੁਹਾਨੂੰ ਰਾਜਕਰਮਵੀਰ ਸਿੰਘ ਜੀ ਇੰਗਲਿਸ਼ ਵੀ ਆਉਂਦੀ ਹੋਵੇ, ਤੁਸੀਂ ਪੰਜਾਬੀ 'ਚ ਬੈਲਟ ਦੀ ਮੰਗ ਕਰੋ। ਉਹਦੇ ਨਾਲ ਕੀ ਹੋਊਗਾ, ਆਉਣ ਵਾਲੇ ਸਮੇਂ 'ਚੋਂ ਜ਼ਿਆਦਾ ਪੰਜਾਬੀ ਬੈਲਟ ਛਾਪੂਗੇ ਅਤੇ ਉਹਨਾਂ ਨੂੰ ਲੱਗੂਗਾ ਵੀ ਕਮਿਊਨਿਟੀ ਪੂਰੀ ਤਰ੍ਹਾਂ ਇਨਵੋਲਵ ਆ। ਸੋ ਜਿਹੜੇ ਬੱਚਿਆਂ ਨੇ, ਜਗਾਰਾ ਮੂਵਮੈਂਟ ਵਾਲਿਆਂ ਨੇ ਇੰਨੀ ਮਿਹਨਤ ਕੀਤੀ ਹੈਗੀ ਆ, ਇੰਨਾ ਜ਼ੋਰ ਲਾ ਕੇ, ਉਹ ਮਿਹਨਤ ਨੂੰ ਤਾਂ ਕਿ ਫਲ ਮਿਲ ਸਕੇ। ਜੀ ਜੀ, ਬਿਲਕੁਲ ਬਿਲਕੁਲ। ਸੋ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਸੀਗਾ ਵੀ ਜਿਹੜੀ LA ਦੀ ਕਾਉਂਟੀ ਆ ਉਸ ਦੇ ਵਿੱਚ ਬੰਗਾਲੀ ਦੇ ਵਿੱਚ ਛਪਦਾ ਆ ਜੀ ਸੋ ਬੈਲਟ। ਸੋ ਦੇਖੋ ਵੀ ਬਾਕੀਆਂ ਦੇ ਬਾਰੇ ਤਾਂ ਚਲੋ ਆਪਾਂ ਜਿਹੜੇ ਸੁਣੇ ਹੋਣਗੇ ਕਿੱਦਾਂ ਆ, ਕਿਵੇਂ ਆ, ਸੋ ਇਹ ਘੱਟ ਜਿਹੜੀਆਂ ਚੀਜ਼ਾਂ ਆ ਉਹ ਸੁਣਨ ਨੂੰ ਮਿਲਦੀਆਂ। ਸੋ ਮੇਕ ਸ਼ੋਰ ਕਰੋ ਵੀ ਜਿਹੜੇ ਬੈਲਟ ਹੈਗੇ ਨੇ ਉੱਥੇ ਜਿਹੜੀ ਵਰਤੀ ਜਾਓ, ਜਿਹੜੀ ਉਹਨਾਂ ਦੀ ਮੰਗ ਕੀਤੀ ਜਾਵੇ। ਸੋ ਕਈ ਵਾਰੀ ਕੀ ਹੁੰਦਾ ਹਰਜੋਤ ਸਿੰਘ ਜੀ ਵੀ ਸਾਰੀਆਂ ਪ੍ਰੀਸਿੰਕਟ ਦੇ ਉੱਤੇ ਜਿਹੜੇ ਬੈਲਟ ਮੌਜੂਦ ਨਹੀਂ ਹੁੰਦੇ, ਪਰ ਜਿਹੜੇ ਪੰਜਾਬੀ ਵਾਲੇ ਆ ਉਹਨਾਂ ਨੇ ਆਲਮੋਸਟ ਸਾਰਿਆਂ ਦੇ ਉੱਤੇ ਪ੍ਰੀਸਿੰਕਟ ਦੇ ਉੱਤੇ ਉਹਨਾਂ ਨੇ ਜਿਹੜੀ ਕਵਰੇਜ ਆ ਉਹ ਰੱਖੀ ਹੋਈ ਆ। ਸੋ ਜ਼ਰੂਰੀ ਆ ਅਤੇ ਇਸ ਦੀ ਜਿਹੜੀ ਮੰਗ ਆ ਤੁਹਾਨੂੰ ਸਾਰਿਆਂ ਨੂੰ ਉਸ 'ਤੇ ਉੱਥੇ ਜਾ ਕੇ ਨਾਲ ਦੇ ਨਾਲ ਕਰਨੀ ਚਾਹੀਦੀ ਹੈ। ਅਤੇ ਕੁਛ ਕਾਲਰ ਹੋਰ ਜੁੜੇ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸੁਰਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਦੋਹਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਜੀ ਦੱਸਣਾ ਚਾਹੁੰਦਾ ਮੈਂ ਪਹਿਲੀ ਵਾਰ ਵੋਟਿੰਗ ਕੀਤੀ ਹੈ ਕਿ ਬਹੁਤ ਵਧੀਆ ਜੀ, ਥੈਂਕ ਯੂ, ਤੇ ਬਹੁਤ ਮੁਬਾਰਕਾਂ ਵੀ ਇਸ ਚੀਜ਼ ਦੇ ਲਈ ਜੀ। ਧੰਨਵਾਦ ਜੀ, ਬਹੁਤ ਬਹੁਤ। ਮੈਂ 1555 ਜਿਹੜੀ ਬਰਜਰ ਡਰਾਈਵ ਹੈ ਨਾ ਜੀ, ਓਕਲੈਂਡ ਰੋਡ ਤੇ ਜੀ, ਉੱਥੇ ਜਾ ਕੇ ਆਪਾਂ ਉੱਥੇ ਕੀਤੀ ਹੈ ਜੀ, ਪਹਿਲਾਂ ਹੀ ਕਰਿਆ ਮੈਂ। ਵੈਰੀ ਗੁੱਡ ਜੀ, ਵੈਰੀ ਗੁੱਡ, ਥੈਂਕ ਯੂ ਜੀ। ਕੱਲ ਆਪਣੇ ਮਿਸ਼ਨ ਦੀ ਸੀਗੀ, ਉਹਨਾਂ ਦੀ ਵੋਟ ਆਈ ਨਹੀਂ ਸੀ ਘਰੇ, ਉਹਨਾਂ ਦੀ ਵੋਟ ਵੀ ਜਾ ਕੇ ਉੱਥੋਂ ਮੈਂ ਕਢਵਾ ਕੇ ਤੇ ਉਹ ਪੋਲ ਕਰਾ ਕੇ ਆਇਆ ਜੀ। ਅਰਲੀ ਵੋਟਿੰਗ ਕਰਕੇ ਆਏ ਹੋ, ਥੈਂਕ ਯੂ। ਹਾਂਜੀ, ਆਪਣੀ ਵੋਟ ਪਾਈ ਆ। ਇੱਕ ਹੋਰ ਸੀ ਮੇਰੇ ਦੋਸਤ, ਉਹਨਾਂ ਨੂੰ ਲੈ ਕੇ ਗਿਆ ਜੀ, ਉਹਨਾਂ ਦੀ ਮੈਂ ਪਹਿਲਾਂ ਬੈਲਟ ਭਰ ਕੇ ਤੇ ਮੈਂ ਨਾਲ ਲੈ ਕੇ ਗਿਆ। ਐਕਚੁਅਲੀ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ, ਮੈਂ ਬੋਬ ਢਿੱਲੋਂ ਦੀ ਮਦਦ ਲਈ, ਫਿਰ ਮੈਨੂੰ ਪਤਾ ਨਹੀਂ ਸੀ ਕਿਹੜੇ ਕਿਹੜੇ ਬੰਦੇ ਇੱਥੇ ਕਿਸ ਤਰ੍ਹਾਂ ਹੈਗੇ ਆ ਜੀ। ਤੇ ਚਲੋ ਮੈਂ ਉਸ ਹਿਸਾਬ ਦੇ ਨਾਲ ਡੈਮੋਕ੍ਰੇਟਸ ਨੂੰ ਆਪਾਂ ਹੀ ਤਾਂ ਪਾਉਂਦੇ ਆ ਜੀ। ਉਹ ਕੋਈ ਨਹੀਂ, ਤੁਸੀਂ ਜਿਹਨੂੰ ਮਰਜ਼ੀ ਪਾਓ, ਉਹਦਾ ਨਹੀਂ ਕਰੋਲਾ, ਪਰ ਵੋਟ ਪਾਣੀ ਬਹੁਤ ਜ਼ਰੂਰੀ ਆ। ਬਿਲਕੁਲ, ਹਾਂਜੀ, ਵੋਟ ਪੋਲ ਕੀਤੀ ਕੱਲ ਵੀ ਮੈਂ ਪਵਾ ਕੇ ਆਇਆ ਜੀ। 2 ਵੋਟਾਂ ਮੈਂ ਪਹਿਲਾਂ ਆਲਰੇਡੀ ਕਿਸੇ ਦੋਸਤ ਦੇ ਘਰ ਜਾ ਕੇ ਉਹਦੀਆਂ ਵੋਟਾਂ ਭਰ ਕੇ ਤੇ ਉਹ ਮੈਂ ਕਰਾ ਕੇ ਆਇਆ ਜੀ। ਪਰ ਮੈਂ ਜਿਹੜੀ ਗੱਲ ਦੇਖੀ ਜੀ, ਇੱਥੇ ਸਾਡੇ ਲੋਕ ਇਹੋ ਜਿਹੇ ਨੇ, ਅਸੀਂ ਮੈਂ ਮੱਕੀ ਰੋਡ ਤੇ ਗਿਆ, ਇੱਥੇ ਕਾਫੀ ਕਮਿਊਨਿਟੀ ਹੈ ਸਾਡੀ ਜੀ, ਤੇ ਉਹਨਾਂ ਦੇ ਗਿਆ ਤੇ ਉਹਨਾਂ ਨੂੰ ਕਿਹਾ ਉਹ ਸਾਨੂੰ ਕਿਹੜਾ ਕਿਸੇ ਮਿਲ ਜਾਣਾ ਜੀ, ਸਾਨੂੰ ਕੀ ਕਰਨਾ ਜੀ। ਮੈਂ ਕਿਹਾ ਦੱਸੋ ਤੁਸੀਂ ਘੱਟੋ ਘੱਟ ਇਹ ਤਾਂ ਦੱਸੋ ਨਾ ਵੀ ਅਸੀਂ ਪੰਜਾਬੀ ਕਮਿਊਨਿਟੀ ਇੱਥੇ ਹਾਜ਼ਰ ਹਾਂ ਜੀ, ਤੁਸੀਂ ਵੋਟ ਹੀ ਪਾਓਗੇ, ਸਾਨੂੰ ਕੀ, ਤੁਹਾਨੂੰ ਕੀ ਪਤਾ ਲੱਗੂਗਾ, ਉਹਨਾਂ ਨੂੰ ਕੀ ਪਤਾ ਲੱਗੂਗਾ। ਬਿਲਕੁਲ ਸੁਰਜੀਤ ਸਿੰਘ ਜੀ, ਥੈਂਕ ਯੂ ਤੁਹਾਡਾ, ਬੜੀ ਮਿਹਰਬਾਨੀ ਜੀ। ਐਪਰੀਸ਼ੀਏਟ ਕਰਦੇ ਹਾਂ ਵੀ ਤੁਸੀਂ ਜਿਹੜੀਆਂ ਵੋਟਾਂ ਲੋਕਾਂ ਨੂੰ ਉਤਸ਼ਾਹ ਜਿਹੜਾ ਉਸ ਦੇ ਲਈ ਕਰ ਰਹੇ ਹੋ। ਦੇਖੋ ਪੰਜਾਬ ਦੀ ਵੋਟ ਦੇ ਵਿੱਚ ਤੁਹਾਡੀ ਕਿਸੇ ਦੀ ਵੋਟ ਨਹੀਂ, ਉੱਥੇ ਸਾਰੇ ਨੂੰ ਹੁੰਦਾ ਵੀ ਉੱਥੇ ਕਿਹੜਾ ਮਿਲ ਜਾਣਾ ਹੈ ਕੁਝ ਤੁਹਾਨੂੰ ਮਿਲਣਾ ਕਰਦੇ ਨਹੀਂ। ਦੇਖੋ ਰਾਜਕਰਮਵੀਰ ਸਿੰਘ ਜੀ, ਵੀ ਸੈਕਰਾਮੈਂਟੋ ਕੁਛ ਕਾਉਂਟੀਆਂ ਨੇ ਕੀ ਕੀਤਾ ਇਸ ਵਾਰੀ, ਕਾਫੀ ਵੋਟਿੰਗ ਸੈਂਟਰ ਘਟਾ ਦਿੱਤੇ ਆ ਤਾਂ ਕਿ ਖਰਚਾ ਘੱਟ ਸਕੇ। ਸੈਕਰਾਮੈਂਟੋ 'ਚ 78 ਵੋਟਿੰਗ ਸੈਂਟਰ ਆ, 78 ਦੇ ਵਿੱਚੋਂ ਇੱਕ ਜਿਹੜਾ ਆ ਉੱਥੇ ਗੁਰਦੁਆਰਾ ਦਸ਼ਮੇਸ਼ ਦਰਬਾਰ ਆ ਐਲ ਗਰੋਵ 'ਚ, ਉੱਥੇ ਉਹ ਨਹੀਂ ਬਣਾਇਆ। ਸੋ ਗੁਰਦੁਆਰਾ ਦੀ ਮੈਨੇਜਮੈਂਟ ਨੇ ਕਿਹਾ ਵੀ ਆਓ, ਨਾਲੇ ਵੋਟ ਪਾਓ, ਨਾਲੇ ਲੰਗਰ ਪ੍ਰਸ਼ਾਦਾ ਛਕੋ, ਚਾਹੇ ਜਿਹੜੀ ਮਰਜ਼ੀ ਕਮਿਊਨਿਟੀ ਉੱਥੇ ਜਾਊਗੀ। ਸੋ ਦੇਖੋ ਉਸ ਨਿਊਜ਼ ਨੂੰ ਸੈਕਰਾਮੈਂਟੋ ਬੀ ਨੇ ਕਵਰ ਕੀਤਾ ਆ। ਕਿੱਡਾ ਵੱਡਾ ਨਿਊਜ਼ ਪੇਪਰ ਹੈਗਾ। ਅਸੀਂ ਪੁਰਾਣੇ ਕੁਝ ਦਿਨ ਪਹਿਲਾਂ ਮਾੜੀਆਂ ਖਬਰਾਂ ਤਾਂ ਸੁਣਦੇ ਸੀ। ਸੋ ਇਦਾਂ ਦੀ ਜਿਹੜੀ ਚੰਗੀ ਖਬਰ ਆਉਂਦੀ ਆ, ਉਹ ਜਦੋਂ ਕਮਿਊਨਿਟੀ ਇਨਵੋਲਵ ਹੁੰਦੀ ਹੈਗੀ ਆ, ਤਦੇ ਹੀ ਪਤਾ ਲੱਗਦਾ ਹੈਗਾ ਵੀ ਹਾਂ। ਹੁਣ ਦੇਖੋ ਕੋਈ ਇਹ ਨਹੀਂ ਕਹਿ ਸਕਦਾ ਵੀ ਸਾਨੂੰ ਗੁਰਦੁਆਰੇ ਦਾ ਜਾਂ ਪਤਾ ਨਹੀਂ। ਜਿਹੜੇ ਉਸ ਪ੍ਰੀਸਿੰਕਟ ਦੇ ਅੰਡਰ ਆਉਂਦੇ ਨੇ ਲੋਕ, ਜਿਹੜੇ ਨੇਬਰਹੁੱਡ ਆਉਂਦੇ ਨੇ, ਜ਼ਰੂਰ ਉੱਥੇ ਜਾ ਕੇ ਜਿਹੜੀ ਆਪਣੀ ਵੋਟ ਪਾਓ। ਇਹ ਨਹੀਂ ਹੁੰਦਾ। ਨਾਲੇ ਇੱਕ ਚੀਜ਼ ਜਿਹੜੀ ਜ਼ਰੂਰ ਆ, ਹਰ ਇੱਕ ਦਾ ਪ੍ਰੀਸਿੰਕਟ ਵੱਖਰਾ ਹੁੰਦਾ ਆ।
ਸੋ ਉਹ ਚੀਜ਼ ਜਿਹੜੀ ਹੈ ਤੁਸੀਂ ਆਨਲਾਈਨ ਜਾ ਕੇ ਵੀ ਸਰਚ ਕਰ ਸਕਦੇ ਹੋ ਵੀ ਤੁਹਾਡੇ ਜਿਹੜੇ ਕਿਹੜੇ ਪ੍ਰੀਸਿੰਕਟ ਹੈ ਜਿਹੜੇ ਉੱਥੇ ਤੁਸੀਂ ਵੋਟ ਪਾ ਸਕਦੇ ਹੋ। ਨਾਲੇ ਸਿਵਿਕ ਪਾਰਟੀਸਿਪੇਸ਼ਨ ਬਹੁਤ ਜ਼ਰੂਰੀ ਹੈ, ਫਿਰ ਜੇ ਤੁਸੀਂ ਵੋਟ ਹੀ ਨਹੀਂ ਪਾਣੀ ਤਾਂ ਫਿਰ ਇੱਥੇ ਰਹਿਣ ਦਾ ਵੀ ਕੀ ਫਾਇਦਾ ਹੈ ਜਦ ਤੁਸੀਂ ਸਿਟੀਜ਼ਨ ਬਣ ਗਏ। ਬੈਨੀਫਿਟ ਲੈਣ ਲਈ ਨਹੀਂ ਹੈ, ਤੁਸੀਂ ਸਿਟੀਜ਼ਨ ਬਣੇ ਹੋ, ਇੱਥੇ ਤੁਹਾਡਾ ਫਰਜ਼ ਹੈਗਾ ਜੀ। ਅਮਰਪਾਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ ਤੇ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਥੈਂਕ ਯੂ ਪਹਿਲਾਂ ਤਾਂ ਤੁਹਾਡਾ ਜੀ, ਤੁਸੀਂ ਬੜੀ ਵਧੀਆ ਇਨਫੋਰਮੇਸ਼ਨ ਲਿਆ ਕੇ ਸਾਨੂੰ ਦਿੰਦੇ ਆ। ਹੈਲੋ ਹਾਂਜੀ, ਤੇ ਦੂਸਰੀ ਗੱਲ ਜਿਹੜਾ ਆਪਣੇ ਪੰਜਾਬੀ ਚ ਬੈਲਟ ਆਏ ਆ, ਮੈਂ ਇਹਨਾਂ ਬਾਰੇ ਥੋੜੀ ਜਿਹੀ ਦੱਸਣੀ ਚਾਹੁੰਦਾ ਜੀ। ਦੇਖੋ ਜੀ ਇਹਨਾਂ ਦਾ ਇੰਨਾ ਫਰਕ ਆ ਕਿ ਸਾਡੀ ਆਪਣੇ ਫੈਮਿਲੀ ਚ 4-5 ਵੋਟਾਂ ਹੈਗੀਆਂ ਜੀ, ਤੇ ਇਸ ਤਰ੍ਹਾਂ ਦੇਖਿਆ ਕਿ ਅੱਗੇ ਅਸੀਂ ਇੰਗਲਿਸ਼ 'ਚ ਵੋਟਾਂ ਪਾਉਂਦੇ ਸੀ ਤੇ ਬੈਲਟ ਸਿਰਫ ਅਸੀਂ ਪਾਉਂਦੇ ਸੀ ਜਿਹੜੇ ਜੰਗ ਆ ਜਾਂ ਇੱਥੇ ਦੇ ਇੰਗਲਿਸ਼ ਅਸੀਂ ਜਾਣਦੇ ਆ ਜੀ। ਫਸਟ ਟਾਈਮ ਬੈਲਟ ਪਏ ਆ, ਮੈਂ ਆਪਣੇ ਵੀ ਪੰਜਾਬੀ 'ਚ ਮੰਗਾ ਲਿਆ, ਸਾਰਿਆਂ ਨੇ ਮੰਗਾਇਆ, ਤੇ ਉਹ ਪਏ ਆ ਤੇ ਜਿਹੜੇ ਸਾਡੇ ਨੌਨ ਇੰਗਲਿਸ਼ ਸਪੀਕਿੰਗ ਅਡਲਟ ਆ ਉਹ ਕਾਲੇ ਆ ਵੋਟ ਪਾਉਣ ਨੂੰ ਦੇਖ ਰਹੇ ਆ ਕਿ ਜੋਰਜ ਕੌਣ ਆ, ਫਲਾਨਾ ਕੌਣ ਆ, ਉਹ ਸਾਨੂੰ ਵੀ ਨਹੀਂ ਅੱਧਿਆਂ ਦਾ ਪਤਾ, ਪਰ ਬੜੀ ਚੰਗੀ ਗੱਲ ਹੈ ਕਿ ਉਹਨਾਂ ਦਾ ਇੰਟਰਸਟ ਬਣ ਗਿਆ। ਜੀ ਬਿਲਕੁਲ। ਸੋ ਬਿਲਕੁਲ ਅਮਰਪਾਲ, ਦਸ਼ਮੇਸ਼ ਦਰਬਾਰ ਜਿਹੜਾ ਗੁਰੂ ਘਰ ਹੈਗਾ ਐਲਗਰੋਵ ਦੇ ਵਿੱਚ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਉਹਨਾਂ ਦੀ ਮੈਨੇਜਮੈਂਟ ਬੜੀ ਵਧਾਈ ਦੀ ਪਾਤਰ ਆ ਵੀ ਜਿਹੜਾ ਉਹਨਾਂ ਨੇ ਸੈਂਟਰ ਬਣਾਉਣ ਦੇ ਲਈ ਜਗ੍ਹਾ ਦਿੱਤੀ ਹੈਗੀ ਆ, ਤੇ ਉੱਥੋਂ ਨਿਊਜ਼ ਆ ਰਹੀ ਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਫਸਟ ਟਾਈਮ ਜਿਹੜੀ ਵੋਟ ਪਾ ਰਹੇ ਹੈਗੇ ਆ ਤੇ ਪੰਜਾਬੀ ਵਾਲੇ ਬੈਲਟ ਦੇਖ ਕੇ ਪਾ ਰਹੇ, ਤਾਂ ਵਧੀਆ ਗੱਲ ਹੈਗੀ ਆ। ਅਸੀਂ ਉਹਦੇ ਲਾਗੇ ਰਹਿੰਦੇ ਹਾਂ ਤੇ ਅਸੀਂ ਤਕਰੀਬਨ ਰੋਜ਼ ਸ਼ਾਮ ਨੂੰ ਜਦੋਂ ਵੀ ਮੌਕਾ ਮਿਲਦਾ ਜਾਂ ਮੱਥਾ ਟੇਕਣ ਉੱਥੇ ਜਾਂਦੇ, ਤੇ ਅਸੀਂ ਇਹ ਦੇਖਿਆ ਕਿ ਸਪੈਸ਼ਲੀ ਨੌਨ ਸਿੱਖ ਕਮਿਊਨਿਟੀ ਆ ਜਿਹੜੀਆਂ ਉਹ ਸ਼ਾਮ ਨੂੰ ਜ਼ਿਆਦਾ ਆਉਂਦੀਆਂ ਕੰਮ ਤੋਂ ਬਾਅਦ ਜਾਂ ਜਿੱਦਾਂ ਵੀ ਦੇਖਿਆ ਨਾ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਭੈਣਾਂ ਬੈਠੀਆਂ ਉੱਥੇ 4-5 ਅੰਮ੍ਰਿਤਧਾਰੀ ਭੈਣਾਂ ਵੀ ਬੈਠੀਆਂ ਦੁਮਾਲਾ ਸਜਾ ਕੇ। ਸੋ ਮੈਂ ਤੁਹਾਨੂੰ ਦੱਸਦਾ ਦ੍ਰਿਸ਼ ਉੱਥੇ ਦਾ, ਤੇ ਆਪਣਾ ਮੁੰਡਾ ਆ ਅਮਰ ਸ਼ੇਰ ਗਿੱਲ, ਉਹ ਵੀ ਬਹੁਤ ਕੰਮ ਕਰ ਰਿਹਾ ਤੇ ਉਹ ਵੀ ਐਨੀਵੇ ਉਹ ਜਦੋਂ ਆਉਂਦੇ ਆ ਤੇ ਉਹ ਉਹਨਾਂ ਨੂੰ ਨਾਲ ਵੋਟ ਤੋਂ ਪਹਿਲਾਂ ਨਹੀਂ, ਜਿੱਦਾਂ ਬਾਅਦ ਦੇ ਵਿੱਚ ਜਦੋਂ ਉਹ ਫਿਨਿਸ਼ ਹੋ ਜਾਂਦੇ ਤੇ ਉਹ ਕਹਿੰਦੇ ਤੁਸੀਂ ਲੰਗਰ ਛਕੋ। ਉਹ ਬੜੇ ਸਰਪ੍ਰਾਈਜ਼ ਹੁੰਦੇ ਵੀ ਤੁਸੀਂ ਸਾਨੂੰ ਖਾਣ ਨੂੰ ਕਹਿ ਰਹੇ ਆ, ਅਸੀਂ ਵੋਟ ਪਾਉਣਾ ਆ ਨਾ। ਉਹ ਚੀਜ਼ ਉਹ ਐਕਸੈਪਟ ਕਰ ਰਹੇ ਸਾਨੂੰ, ਇਹਦਾ ਮਤਲਬ ਹੈ ਨਾ ਅਸੀਂ ਤਾਂ ਕਰ ਹੀ ਚੁੱਕੇ ਆ। ਸੋ ਉਹ ਬੜੀ ਵਧੀਆ ਚੀਜ਼ ਆ। ਤੇ ਦੂਸਰਾ ਜੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਲਿਆ ਕੇ ਦਿੰਦੇ ਆ ਸਪੈਸ਼ਲੀ ਕੈਂਡੀਡੇਟਸ ਬਾਰੇ, ਸੋ ਥੈਂਕ ਯੂ ਵੈਰੀ ਮਚ। ਗੁੱਡ ਆਫਟਰਨੂਨ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਹਰਨੇਕ ਸਿੰਘ ਸਵੈਦ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਗੜ੍ਹ ਭਾਜੀ ਬਸ ਮੈਂ ਇਹੀ ਦੱਸਣਾ ਚਾਹੁੰਦਾ ਸੀ, ਜਿਹੜਾ ਦੱਸਦਾ ਵੀ ਆਪਣੇ ਐਲਗਰੋ ਤਾਰਾ ਸਿੰਘ ਦੇ ਗੁਰਦੁਆਰੇ ਪੈ ਰਹੀਆਂ ਨੇ। ਨਹੀਂ ਗੁਰਦੁਆਰਾ ਤਾਂ ਗੁਰੂ ਦਾ ਹੀ ਆ, ਠੀਕ ਆ, ਮੈਨੇਜਮੈਂਟ ਹੈਗੀ ਆ। ਜਿੱਦਾਂ ਉਹ ਨਾਮ ਚੱਲਦਾ ਨਾ ਜੀ, ਕਈਆਂ ਨੂੰ ਪਤਾ ਨਹੀਂ, ਕੋਈ ਦਸ਼ਮੇਸ਼ ਦਰਬਾਰ ਕਹਿੰਦਾ, ਕੋਈ ਤਾਰੇ ਵਾਲਾ ਕਹਿੰਦਾ। ਹਾਂਜੀ ਨਹੀਂ, ਦਸ਼ਮੇਸ਼ ਦਰਬਾਰ ਸਾਰਿਆਂ ਨੂੰ ਪਤਾ ਐਲਗਰੋ ਦੇ ਉੱਤੇ। ਇਹ ਚਾਹੁੰਦਾ ਸੀ ਮੈਂ, ਮੇਰੇ ਤੋਂ ਪਹਿਲਾਂ ਕਈਆਂ ਨੇ ਦੱਸਤਾ ਤੇ ਬਹੁਤ ਖੁਸ਼ੀ ਦੀ ਗੱਲ ਆ। ਜੀ ਮੈਂ ਇੰਨਾ ਹੀ ਦੱਸਣ ਲਈ ਕਰਿਆ ਸੀਗਾ ਜੀ। ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਕਿਰਪਾਲ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਕਿਰਪਾਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪ੍ਰੋਫੈਸਰ ਬੋਲਣ ਜੀ, ਹੈਲਪ ਕਰਨ ਦਿਆਂ ਮੈਂ ਵੋਟਾਂ ਲਈ ਜੀ। ਮੈਂ ਬ੍ਰੇਕ ਤੇ 45 ਮਿੰਟ ਦੀ ਬ੍ਰੇਕ ਦਿੰਦੇ ਆ, ਸਵੇਰੇ ਇੱਕ ਸ਼ਾਮ ਨੂੰ ਜੀ। ਤੇ ਆਪਣੇ ਹਾਲ ਤੱਕ ਪੰਜਾਬੀ ਤੇ ਕੋਈ ਨਹੀਂ ਇੱਥੇ ਆਇਆ, ਦੂਜੇ ਗੋਰੇ ਹੀ ਦੇ ਪਾਉਂਦਾ ਵੋਟ ਤੇ ਆਪਣੇ ਇੰਡੀਆ ਨੂੰ ਨਹੀਂ ਆ। ਬੜੇ ਮੱਪੀ ਕਿਹੜੇ ਵੋਟਿੰਗ ਪ੍ਰੀਸੈਂਟ ਚ ਆ ਤੁਸੀਂ? ਫ੍ਰਿਜ਼ਨੋ ਦੇ ਵਿੱਚ ਕਿਹੜੀ ਸਟਰੀਟ ਤੇ ਆ? ਮੈਂ ਫੋਲਰ ਤੇ ਕਿੰਗਸ ਕੈਨੀ ਤੇ ਜੀ। ਅੱਛਾ ਜੀ, ਹਾਂ ਉਸ ਏਰੀਆ 'ਚ ਪੰਜਾਬੀ ਤਾਂ ਰਹਿੰਦੇ ਆ, ਬਿਲਕੁਲ ਜਾਣਾ ਚਾਹੀਦਾ ਹੈਗਾ ਸਾਰਿਆਂ ਨੂੰ। ਕੋਈ ਵੀ ਨਹੀਂ ਹਾਲ ਤੱਕ ਆਇਆ, ਲੇਟ ਆਉਣ ਤੇ ਗੱਲ ਵੱਖਰੀ ਆ, ਪਰ ਕੋਈ ਵੀ ਹਾਲ ਤੱਕ ਨਹੀਂ ਆਇਆ ਜੀ। ਤੇ ਮੇਰਾ ਦੂਜਾ ਸਾਲ ਆ, ਦੂਜੀ ਵਾਰੀ ਮੈਂ ਕਰਨ ਡਿਆ ਹੈ ਵੋਟਾਂ ਪਾਉਣ ਲਈ ਜੀ। ਤੇ ਮੈਂ ਬਹੁਤ ਸੋਹਣੀ ਵੋਟਾਂ ਪਾਉਣ ਲੋਕੀ, ਪੰਜਾਬੀ 'ਚ ਬੈਲਟ ਵੀ ਛਪੇ ਆ, ਬੜੇ ਸੋਹਣੇ ਗੱਲ ਆ ਜੀ। ਤੇ ਬਾਕੀ ਸਾਰੀਆਂ ਕੁੜੀਆਂ ਮੈਂ ਹੀ ਆ ਕਿ ਸਰਦਾਰ ਪੱਗ ਬੰਨ ਕੇ ਆਇਆ, ਮੈਂ ਇਸ ਕਰਕੇ ਦਾੜੀ ਆ ਕੇ ਪੱਗ ਬੰਨ ਕੇ ਜੀ। ਧੰਨਵਾਦ ਜੀ, ਬਹੁਤ ਬਹੁਤ ਓਕੇ ਜੀ, ਧੰਨਵਾਦ। ਸੋ ਦੇਖੋ ਸਰੋਤਿਓ ਵੀ ਕਿਸ ਤਰ੍ਹਾਂ ਜਿਹੜੇ ਇਹ ਵੋਟਿੰਗ ਦੀ ਡਿਊਟੀ ਵੀ ਦੇ ਰਹੇ ਹੈਗੇ ਆ ਫ੍ਰਿਜ਼ਨੋ ਦੇ ਵਿੱਚ, ਫੋਲਰ ਤੇ ਕਿੰਗਸ ਕੈਨੀਅਨ ਰੋਡ ਦੇ ਉੱਤੇ। ਤੇ ਉਹਨਾਂ ਨੇ ਇਹ ਵੀ ਦੱਸਿਆ ਆ ਵੀ ਮੈਂ ਸਵੇਰ ਦਾ ਡਿਊਟੀ ਤੇ ਹੈਗਾ ਆ। ਹੁਣ ਦੇਖੋ ਵੀ 7 ਵਜੇ ਦੀ ਜਿਹੜੀ ਵੋਟਿੰਗ ਸ਼ੁਰੂ ਹੋਈ ਉਹ ਹੈਗੀ ਆ, 2 ਘੰਟੇ ਤੇ 20 ਮਿੰਟ ਹੋ ਗਿਆ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ। ਤੇ ਉਹ ਕਹਿੰਦੇ ਵੀ ਪੰਜਾਬੀ 'ਚ ਵੀ ਬੈਲਟ ਆ, ਵੀ ਮੈਂ ਇੱਕ ਵੀ ਪੰਜਾਬੀ ਉੱਥੇ ਵੋਟ ਪਾਉਂਦਾ ਨਹੀਂ ਦੇਖਿਆ। ਉਹ ਦੇਖੋ ਵੀ ਹੁਣ ਦੇਖੋ ਵੀ ਫ੍ਰਿਜ਼ਨੋ ਦੇ
ਜਿਹੜੀ ਜਕਾਰਾ ਮੂਵਮੈਂਟ ਵਾਲੇ ਬੱਚੇ ਸੀਗੇ ਉਹਨਾਂ ਨੇ ਫ੍ਰਿਜ਼ਨੋ ਤੋਂ ਹੀ ਮੂਵਮੈਂਟ ਸ਼ੁਰੂ ਕੀਤੀ ਸੀ ਇੰਨੇ ਜ਼ੋਰ ਨਾਲ ਉੱਥੇ ਦੇ ਕਾਂਗਰਸਮੈਨ ਨੂੰ ਨਾਲ ਲੈ ਕੇ, ਤੇ ਉਸ ਏਰੀਏ ਦੇ ਜਿੱਦਾਂ ਹੈ ਤਾਂ ਬਹੁਤ ਸਾਰੇ VOTING ਦੇ ਜਿਹੜੇ ਸੈਂਟਰ ਹੈਗੇ ਆ, ਪਰ ਇੱਕ ਸੈਂਟਰ ਤੋਂ ਕਾਲ ਆਈ ਵੀ ਮੈਂ ਇੱਕ ਵੀ ਪੰਜਾਬੀ ਨਹੀਂ ਦੇਖਿਆ। ਇਸੇ ਤਰ੍ਹਾਂ ਸਾਨੂੰ ਹੁਣ ਅਮਰਪਾਲ ਚੱਟੂ ਉਹਨਾਂ ਦੀ ਫੋਨ ਆਇਆ ਸੀ, ਉਹ ਸੈਕਰਾਮੈਂਟੋ ਤੋਂ ਸੀ, ਵੀ ਉੱਥੇ ਬਹੁਤ ਲੋਕ ਆਪਣੇ ਪਹਿਲੀ ਵਾਰੀ ਪਾਉਣ ਜਾ ਰਹੇ ਪੰਜਾਬੀ। ਸਟਰ ਕਾਉਂਟੀ ਤੋਂ ਸਤਨਾਮ ਸਿੰਘ ਦੀ ਹੁਣ ਆਦੀ ਸੀ, ਉਹ ਪੋਲਿੰਗ ਬੂਥ ਦੇ ਉੱਤੇ ਹੈਲਪ ਜਿਹੜੀ ਕਰ ਰਹੇ, ਉਹ ਵੀ ਕਹਿੰਦੇ ਅਜੇ ਤੱਕ ਪੰਜਾਬੀ ਨਹੀਂ ਸੀ ਜਿਹੜਾ ਆਇਆ ਹੋਇਆ। ਸੋ ਇਹ ਮਾੜੀ ਗੱਲ ਆ। ਇਹ ਜਿਹੜਾ ਇਹ ਚੀਜ਼ਾਂ ਨੂੰ ਬਦਲੋ, ਤੁਸੀਂ ਕੰਮ ਦੇ ਵਿੱਚੋਂ ਸਮਾਂ ਕੱਢੋ, ਵੋਟ ਜਿਹੜੀ ਉਹ ਜ਼ਰੂਰ ਪਾਉਣ ਜਾਓ। ਦੇਖੋ ਅਜੇ ਅਰਲੀ ਆ ਬਹੁਤ, ਜਿਹੜਾ ਟਾਈਮ ਅਜੇ ਤੁਹਾਡੇ ਕੋਲ ਹੈਗਾ ਆ, ਤਕਰੀਬਨ 10 ਘੰਟੇ ਤੁਹਾਡੇ ਕੋਲ ਆਸਾਨੀ ਦੇ ਨਾਲ ਜਿਹੜੇ ਪਏ ਹੋਏ ਨੇ, ਤੇ ਤੁਸੀਂ ਜਾਓ। ਇਹ 10 ਘੰਟਿਆਂ ਦੇ ਵਿੱਚ ਆਪਣੀ ਜਿਹੜੀ ਵੋਟ ਪਾਉਣ ਦਾ ਇਹ ਹੱਕ ਵੀ ਆ ਤੇ ਜਿਹੜਾ ਫਰਜ਼ ਆ ਉਸ ਨੂੰ ਨਿਭਾ ਕੇ ਆਓ। ਇਹ ਵੋਟ ਪਾਉਣ ਦਾ ਅਧਿਕਾਰ ਪਤਾ ਕਿੰਨਾ ਔਖਾ ਜਿਹੜਾ ਮਿਲਿਆ ਆ, ਇੱਥੇ ਵੀ ਮਾਈਨੋਰਟੀਜ਼ ਨੂੰ ਬੜਾ ਔਖਾ ਮਿਲਿਆ ਆ। ਇਹ ਭਗਤ ਸਿੰਘ ਥਿੰਡ ਜਿਹੜੇ ਆ, ਗੂਗਲ ਸਰਚ ਕਰ ਲਿਓ, ਉਹ ਸਿੱਖ ਜਿਹੜੇ ਉਹ ਕਿੰਨੀ ਫਾਈਟ ਕੀਤੀ ਸੁਪਰੀਮ ਕੋਰਟ ਤੱਕ ਜਿਹੜੀ ਹੱਕ ਦਿਵਾਉਣ ਦੇ ਲਈ। ਤੇ ਪਰ ਸਰੋਤਿਓ ਇਹ ਬੜੀ ਮਾੜੀ ਗੱਲ ਆ। ਇਸ ਜਿਹੜੇ ਹੁਣ ਆਉਣ ਵਾਲੇ ਸਾਲ ਆ ਨਾ, ਇਹਨਾਂ 'ਚ ਬਹੁਤ ਵੱਡੇ ਡਿਸੀਜਨ ਹੋਣੇ ਆ USA ਦੇ ਵਿੱਚ। ਇਮੀਗ੍ਰੇਸ਼ਨ ਦਾ ਨੰਬਰ 1 ਇਸ਼ੂ ਹੈਗਾ ਆ, ਕਿਉਂਕਿ ਫੈਮਿਲੀ ਬੇਸਡ ਵੀਜ਼ਾ ਜਿਹੜਾ ਆ ਉਹਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਵੀ ਸਿਰਫ ਹਸਬੈਂਡ ਵਾਈਫ ਜਾਂ ਬੱਚੇ ਹੀ ਜਿਹੜੇ ਆ ਉਹਨਾਂ ਨੂੰ ਤੁਸੀਂ ਸੱਦ ਸਕਦੇ ਆ। ਪੇਰੈਂਟਸ ਬ੍ਰਦਰ ਸਿਸਟਰ ਉਹਨਾਂ ਨੂੰ ਬੰਦ ਕਰਨ ਦੀ ਗੱਲ ਹੋ ਰਹੀ ਹੈਗੀ ਆ। ਇਸੇ ਤਰ੍ਹਾਂ ਜਿਹੜੀ ਓਬਾਮਾ ਕੇਅਰ ਆ, ਉਹ ਬੜਾ ਟੌਪ ਦਾ ਇਸ਼ੂ ਹੈਗਾ ਆ। ਓਬਾਮਾ ਕੇਅਰ ਵੀ ਬੰਦ ਹੋ ਸਕਦੀ ਹੈਗੀ ਆ। ਹੋਰ ਬਹੁਤ ਸਾਰੇ ਜਿਹੜੇ ਲੋਕਲ ਇਸ਼ੂਜ਼ ਹੈਗੇ ਆ। ਕਿੰਨੇ ਸਾਰੇ ਜਿਹੜੇ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਪੰਜਾਬੀ ਲਾਗੂ ਹੋ ਗਈ ਆ। ਸਾਨੂੰ ਸਾਰਿਆਂ ਨੂੰ ਪਤਾ ਵੀ ਬੱਚੇ ਜਿੰਨੇ ਵੀ ਵੱਧ ਤੋਂ ਵੱਧ ਲੈਂਗੁਏਜ ਪੜ੍ਹਨਗੇ ਉਨੇ ਸ਼ਾਰਪ ਹੋਣਗੇ, ਉਨੇ ਉਹਨਾਂ ਨੂੰ ਜੌਬ ਦੇ ਵਿੱਚ ਹੈਲਪ ਹੋਊਗੀ। ਸੋ ਜੇ ਤੁਸੀਂ ਉਸ ਏਰੀਏ 'ਚ ਪੰਜਾਬੀ ਜ਼ਿਆਦਾ ਵੋਟਾਂ ਪਾਓਗੇ, ਉਹਨਾਂ ਨੂੰ ਪਤਾ ਹੋਊਗਾ ਵੀ ਪੰਜਾਬੀ ਕਮਿਊਨਿਟੀ ਇੰਨੀ ਜ਼ਿਆਦਾ ਰਹਿੰਦੀ ਹੈਗੀ ਆ। ਤੇ ਜਦੋਂ ਫਿਰ ਬਾਅਦ ਦੇ ਵਿੱਚ ਇਸ਼ੂ ਹੁੰਦਾ, ਫਿਰ ਤੁਹਾਡੇ ਨਾਲੇ ਜੇ ਫਿਰ ਅਗਲੇ ਕਹੋਗੇ ਵੀ ਦੇਖੋ ਯਾਰ ਮੈਂ ਤਾਂ ਫ੍ਰਿਜ਼ਨੋ 'ਚ ਰਹਿਣਾ, ਇੱਥੇ ਪੰਜਾਬੀਆਂ ਨੇ ਤਾਂ ਸਿਰਫ 120 ਵੋਟਾਂ ਪਾਈਆਂ, ਵੀ ਮੈਨੂੰ ਨਾ ਵੀ ਪਈਆਂ ਤਾਂ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਕਿ ਨਹੀਂ? ਫਿਰ ਤੁਹਾਡੀ ਗੱਲ ਕਿਸੇ ਨੇ ਨਹੀਂ ਸੁਣਨੀ ਹੈਗੀ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ, ਚਾਹੇ ਕਿਸੇ ਨੂੰ ਵੀ ਵੋਟ ਪਾਓ, ਇਹ ਕੋਈ ਨਹੀਂ ਫਰਕ ਪੈਂਦਾ। ਤੁਸੀਂ ਜੇ ਨਾ ਹੀ ਤਾਂ ਕਿਸੇ ਨੂੰ ਪਤਾ ਲੱਗਣਾ ਕਿ ਇਹਨੂੰ ਵੋਟ ਪਾਈ ਆ, ਪਰ ਤੁਹਾਡੀ ਰੈਕਡ ਜ਼ਰੂਰ ਹੋਊਗਾ ਵੀ ਇਸ ਬੰਦੇ ਨੇ ਵੋਟ ਪਾਈ ਸੀ। ਬਿਲਕੁਲ। ਸੋ ਇਹ ਬਹੁਤ ਜਿਹੜੀ ਜ਼ਰੂਰੀ ਆ। ਬਹੁਤ ਸਾਰੇ ਸਰੋਤੇ ਕਈ ਹੁਣ ਕਾਲ ਕਰਕੇ ਪੁੱਛ ਰਹੇ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਯੈਸ ਕਰਨਾ ਕਿ ਨੋ ਕਰਨਾ। ਦੇਖੋ ਇਹ ਹਰ ਇੱਕ ਦੀ ਡਿਊਟੀ। ਐਬਸੈਂਟੀ ਬੈਲਟ ਬਹੁਤ ਚਿਰ ਦੇ ਆਏ ਹੋਏ ਆ ਤੁਹਾਡੇ ਘਰਾਂ ਦੇ ਵਿੱਚ, ਤੁਹਾਨੂੰ ਜਿਹੜੀ ਇਸ ਚੀਜ਼ ਮਹੀਨਾ ਪਹਿਲਾਂ ਤਕਰੀਬਨ ਆ ਜਾਂਦੇ ਆ। ਅਸੀਂ ਵੀ ਤੁਹਾਨੂੰ ਬਹੁਤ ਸਾਰੇ ਮੈਜਰ ਦੇ ਬਾਰੇ ਦੱਸਿਆ ਆ, ਉਹ ਤੁਸੀਂ ਫੈਸਲਾ ਕਰਨਾ ਤੁਹਾਡੇ ਆਪਣੇ ਹਿਸਾਬ ਦੇ ਨਾਲ। ਤੁਹਾਨੂੰ ਕੀ ਲੱਗਦਾ ਵੀ ਕਿਹੜੀ ਚੀਜ਼ ਠੀਕ ਆ, ਕਿਹੜੀ ਚੀਜ਼ ਗਲਤ ਆ। ਬਾਕੀ ਹੁਣ ਇੰਟਰਨੈਟ ਦਾ ਇੰਨਾ ਵਧੀਆ ਜਿਹੜਾ ਯੁੱਗ ਹੈਗਾ ਆ ਵੀ ਤੁਸੀਂ ਉਹਦੇ ਤੇ ਜਾ ਕੇ ਤੁਸੀਂ ਲੱਭ ਸਕਦੇ ਹੋ ਉਹਦੇ ਬਾਰੇ ਇਨਫੋਰਮੇਸ਼ਨ। ਸੋ ਜ਼ਰੂਰ ਜਿਹੜੀ ਉਹ ਜਾਓ। ਜੇ ਨਹੀਂ ਤੁਹਾਨੂੰ ਲੱਗ ਰਿਹਾ, ਤੁਸੀਂ ਉਹ ਵਾਲਾ ਇਲਾਕਾ ਜਿਹੜੀ ਇੱਕ ਚੀਜ਼ ਜਿਹੜੀ ਉਹ ਖਾਲੀ ਵੀ ਛੱਡ ਸਕਦੇ ਹੋ। ਵੈਸੇ ਛੱਡਣੀ ਨਹੀਂ ਚਾਹੀਦੀ, ਪਰ ਕੋਸ਼ਿਸ਼ ਕਰੋ ਕਿਸੇ ਨਾ ਕਿਸੇ ਪਾਸੇ ਯੈਸ ਨੋ ਜਿਹੜੀ ਕਰਕੇ ਜਿਹੜੀ ਵੋਟ ਜਿਹੜੀ ਆ ਉਹ ਤੁਸੀਂ ਜ਼ਰੂਰ ਜਿਹੜੀ ਪਾਉਣੀ ਆ। ਕੋਈ ਨਾ ਕੋਈ ਤਾਂ ਜਿਹੜੀ ਉਹ ਵੋਟ ਆ ਉਹ ਤੁਸੀਂ ਜ਼ਰੂਰ ਪਾਓ। ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ, ਹਾਲ ਦੀ ਘੜੀ ਪਹਿਲਾਂ ਆਪਣੀ ਰਿਪਰੈਜ਼ੈਂਟੇਸ਼ਨ ਦਿਖਾਓ ਵੀ ਆਪਣੀ ਕੋਲ ਆ ਜਿਹੜੇ ਵੋਟਰਸ ਆ, ਜਿਹੜੇ ਇੰਨੇ ਵੋਟਰ ਜਿਹੜੇ ਆਪਣੇ ਵੋਟ ਪਾ ਰਹੇ ਨੇ। ਜਿੱਦਾਂ ਵੀਅਤਨਾਮ ਕਮਿਊਨਿਟੀ ਦੀ ਦੱਸਦੇ ਆ ਵੀ 70-80% ਤੱਕ ਟਰਨ ਆਊਟ ਹੁੰਦਾ ਉਹਨਾਂ ਦਾ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਆਪਣੀ ਕਮਿਊਨਿਟੀ ਵੀ ਕਾਫੀ ਜਿਹੜੀ ਏਜਡ ਹੋ ਰਹੀ ਹੈਗੀ ਆ, ਤੇ ਜਦੋਂ ਫਿਰ ਮੈਡੀਕੇਅਰ ਜਾਂ ਮੈਡੀਕੇਡ ਮੈਡੀਕਲ ਦੀ ਗੱਲ ਆਉਂਦੀ ਹੈਗੀ ਆ ਤਾਂ ਬਹੁਤਿਆਂ ਨੂੰ ਪ੍ਰੋਬਲਮ ਆਉਂਦੀ ਆ। ਸੋ ਬਿਲਕੁਲ ਤੇ ਲੇਟੈਸਟ ਜਿਹੜੇ ਸਰਵੇ ਆ ਰਹੇ ਵੀ ਬਹੁਤ ਸਾਰੇ ਜਿਹੜੇ ਸੀਨੀਅਰਸ ਆ ਉਹ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਰਹੇ ਨੇ। ਸੁਖਚੈਨ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਚੈਨ ਸਿੰਘ ਬੋਲਦਾ ਜੀ ਫ੍ਰਿਜ਼ਨੋ ਤੋਂ ਜੀ। ਮੈਂ 2 ਦਿਨ ਪਹਿਲਾਂ ਮੈਂ ਸੈਨ ਫਰਾਂਸਿਸਕੋ ਹਸਪੀਟਲ ਤੋਂ ਡਿਸਚਾਰਜ ਹੋ ਕੇ ਆਇਆ। ਮੇਰਾ ਸਰਜਰੀ ਹੋਈ ਸੀਗੀ ਜੀ, ਤੇ ਮੈਨੂੰ ਹੈਲਪ ਚਾਹੀਦੀ ਆ ਵੀ ਮੈਂ ਵੋਟ ਤਾਂ ਜ਼ਰੂਰ ਪਾਉਣੀ ਆ। ਅੱਜ ਲਾਸਟ ਡੇ ਸੀਗਾ ਜੀ, ਤੇ ਕਿੱਦਾਂ ਕਰੀਏ? ਉਹਦੇ 'ਚ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿੱਥੇ ਵੋਟ ਪਾਣੀ ਕਿੱਥੇ ਨਹੀਂ ਪਾਣੀ, ਪਰ ਤੁਸੀਂ ਜ਼ਰੂਰ ਆਪਣੇ ਕਿਸੇ ਹੋਰ ਦੋਸਤ ਮਿੱਤਰ ਨੂੰ, ਰਿਸ਼ਤੇਦਾਰ ਨੂੰ, ਪਲੱਸ ਜੇ ਨਹੀਂ ਵੀ ਕੋਈ ਤਾਂ ਤੁਸੀਂ ਉੱਥੇ ਵੋਟਿੰਗ ਸੈਂਟਰ ਤੇ ਜਾ ਕੇ, ਉੱਥੇ ਪੰਜਾਬੀ ਵੀ ਹੈਗੇ ਆ ਟਰਾਂਸਲੇਟਰ ਲਗਭਗ ਹਰ ਏਰੀਏ 'ਚ ਹੈਗੇ ਆ, ਤੇ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਡਿਸਕਸ ਕਰ ਸਕਦੇ ਆ ਜੀ। ਅਸਲ ਦੇ ਵਿੱਚ ਪ੍ਰੋਬਲਮ ਤਾਂ ਇਹ ਆ ਵੀ ਮੈਂ ਜਾ ਨਹੀਂ ਸਕਦਾ, ਮੈਂ ਬੈੱਡ ਰੈਸਟ ਹੈ ਮੇਰੀ ਜੀ। ਹਾਂ ਜੀ, ਫਿਰ ਤੁਸੀਂ ਰਹਿੰਦੇ ਕਿਹੜੇ ਏਰੀਏ 'ਚ? ਮੈਂ ਇੱਥੇ ਪੀਚ ਐਂਡ ਕਿੰਗਸ ਕੈਨੀਅਨ। ਠੀਕ ਆ, ਜਿੱਥੇ ਪਹਿਲਾਂ ਇੱਕ ਤੁਹਾਨੂੰ ਕਾਲ ਆਈ ਸੀਗੀ ਜੀ। ਕਲੋਬਸ ਐਂਡ ਕਿੰਗਸ ਕੈਨੀਅਨ, ਉਹ
ਕੋਲੇ ਨੇ, ਕੋਈ ਜ਼ਿਆਦਾ ਦੂਰ ਨਹੀਂ ਹੈ। ਠੀਕ, ਕੋਈ ਨਹੀਂ, ਜ਼ਰੂਰ ਆਪਾਂ ਅਨਾਉਂਸ ਕਰ ਦਿੰਦੇ, ਜੇ ਕੋਈ ਉਧਰ ਹੈਲਪ ਕਰਦਾ ਹੋਇਆ ਰਾਈਡ ਵਗੈਰਾ ਦੀ, ਉਹ ਜ਼ਰੂਰ ਤੁਹਾਨੂੰ ਕੰਟੈਕਟ ਕਰ ਲੂਗਾ ਜੀ। ਰਾਈਡ ਮੈਂ ਜਾ ਤਾਂ ਨਹੀਂ ਸਕਦਾ, ਵੈਸੇ ਮੈਂ ਵੋਟ ਤੁਹਾਡੀ ਜਗ੍ਹਾ ਤੇ ਕੋਈ ਪਾ ਨਹੀਂ ਸਕਦਾ ਸੁਖਚੈਨ ਸਿੰਘ ਜੀ, ਵੋਟ ਨਹੀਂ ਤੁਹਾਡੀ ਜਗ੍ਹਾ ਤੇ ਕੋਈ ਵੀ ਪਾ ਸਕਦਾ। ਇਹ ਚੀਜ਼ ਜਿਹੜੀ ਹਰ ਇੱਕ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ। ਸੋ ਜੇ ਕਿਸੇ ਨੂੰ ਇਦਾਂ ਲੱਗਦਾ, ਚਲੋ ਇਸ ਵਾਰੀ ਜੇ ਹੁਣ ਤੁਹਾਡੇ ਮਨ ਦੇ ਵਿੱਚ ਜੇ ਇੱਛਾ ਜਾਗੀ ਆ, ਠੀਕ ਆ, ਜੇ ਇਸ ਵਾਰ ਹੁਣ ਮਿਸ ਹੋ ਰਹੀ ਆ, ਪਰ ਮੇਕ ਸ਼ੋਰ ਕਰੋ ਵੀ ਨਵੰਬਰ ਦੇ ਲਈ ਉਹਦੇ ਲਈ ਐਬਸੈਂਟੀ ਬੈਲਟ ਘਰੇ ਆ ਜਾਣਾ। ਤੇ ਜਿੱਦਾਂ ਹੁਣ ਸਾਡੀ ਇੱਥੇ ਕਾਊਂਟੀ ਦੇ ਵਿੱਚ ਸੀਗਾ, ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਸੀਗਾ, ਘਰੇ ਆਉਂਦਾ ਸੀਗਾ ਐਬਸੈਂਟੀ ਬੈਲਟ, ਉਹਦੇ ਲਈ ਮੇਲ ਆਊਟ ਵੀ ਨਹੀਂ ਸੀ ਕਰਨਾ। ਹਰ ਇੱਕ ਕਾਊਂਟੀ ਦਾ ਵੱਖੋ ਵੱਖਰਾ, ਕਈ ਜਗ੍ਹਾ ਦੇ ਉੱਤੇ ਮੇਲ ਦੇ ਤੁਹਾਨੂੰ ਜਿਹੜਾ ਉੱਤੇ ਸਟਿੱਕਰ ਲਾ ਕੇ ਘੱਲਣਾ ਪੈਂਦਾ ਆ, ਜਿਹੜੀ ਟਿਕਟ ਲਾ ਕੇ, ਕਈਆਂ ਦੀ ਜਗ੍ਹਾ ਦੇ ਉੱਤੇ ਲੋੜ ਨਹੀਂ ਪੈਂਦੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਧਿਆਨ ਰੱਖਣ ਲਾਇਕ ਆ। ਆਪਣੇ ਕੁਛ ਕਾਲਰ ਹੋਰ ਜੁੜੇ ਆ, ਉਹਨਾਂ ਨਾਲ ਗੱਲ ਕਰਦੇ। ਹਰਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੋ ਇੰਨੀ ਜਾਣਕਾਰੀ ਦੇ ਰਹੇ ਨੇ, ਲੋਕਾਂ ਨੂੰ ਅਵੇਅਰ ਕਰ ਰਹੇ ਨੇ, ਬਹੁਤ ਵਧੀਆ ਉਪਰਾਲਾ ਜੀ। ਤੇ ਇਹ ਜੋ ਤੁਸੀਂ ਕਹਿ ਚੁੱਕੇ ਹੋ ਕਿ ਵੋਟ ਪਾਉਣ ਦਾ ਹੱਕ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ, ਤੇ ਗਵਾਓ ਨਾ, ਤੇ ਆਪਣੇ ਆਪ ਨੂੰ ਸ਼ੋਅ ਵੀ ਕਰੋ ਵੱਧ ਤੋਂ ਵੱਧ। ਉੱਥੇ ਮੈਂ ਤਾਂ ਕਹਿੰਦਾ ਲਾਈਨਾਂ 'ਚ ਜਾ ਕੇ ਖੜੇ ਹੋਵੋ, ਤਾਂ ਕਿ ਦੂਜੀ ਕਮਿਊਨਿਟੀ ਨੂੰ ਪਤਾ ਲੱਗੇ ਵੀ ਇਹ ਵੀ ਲੋਕ ਇੱਥੇ ਦੇ ਹੱਕਦਾਰ ਨੇ, ਇੱਥੇ ਦੇ ਨੇ ਹੈ। ਤੇ ਬਾਕੀ ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਜਿਨ੍ਹਾਂ ਕਰਕੇ ਤੁਸੀਂ ਇੱਥੇ ਪਹੁੰਚੇ ਹੋ। ਹਾਂਜੀ, ਇੱਥੇ ਪੱਕੇ ਹੋਏ ਹੋ ਤੇ ਇਹ ਤੁਹਾਨੂੰ ਹੱਕ ਮਿਲਿਆ। ਮੈਂ ਤੇ ਇਹੋ ਹੀ ਕਹਿੰਦਾ, ਹੁਣ ਜਿਸ ਤਰ੍ਹਾਂ ਕਿ ਮੈਂ ਬੈਲਟ ਪੇਪਰ ਭਰ ਰਿਹਾ ਸੀ, ਤਾਂ ਇੱਕ ਸੇਜ ਜਿਹੜਾ ਪਾਇਆ ਉਹ ਗੋਰਾ ਸੀਗਾ ਇੱਥੇ ਦਾ, ਬਹੁਤ 25-30 ਸਾਲ ਤੋਂ ਇਹੋ ਕੰਮ ਕਰ ਰਿਹਾ ਸੀ। ਕਹਿੰਦਾ ਵੀ ਤੂੰ ਆਰ ਯੂ ਸਿਟੀਜ਼ਨ, ਵਾਟ ਯੂ ਟਾਕਿੰਗ ਅਬਾਊਟ? ਮੈਂ ਕਿਹਾ ਵੀ ਅਸੀਂ ਸਿਟੀਜ਼ਨ ਇੱਥੇ 25 ਸਾਲ ਦੇ ਆ, ਤੁਸੀਂ ਕੀ ਕਰ ਰਹੇ ਹੋ? ਤੇ ਉਹਨਾਂ ਨੂੰ ਇੱਥੇ ਤੱਕ ਇਹ ਪਤਾ ਹੀ ਨਹੀਂ ਅਜੇ ਤੱਕ ਵੀ ਅਸੀਂ ਵੀ ਸਿਟੀਜ਼ਨ ਇੱਥੇ ਦੇ ਬਸਿੰਦੇ ਨੇ। ਤੇ ਤੁਸੀਂ ਵੱਧ ਤੋਂ ਵੱਧ ਜਾਓ, ਲਾਈਨਾਂ 'ਚ ਖੜੇ ਹੋਵੋ। ਲਾਈਨਾਂ 'ਚ ਤਾਂ ਹਰਜੀਤ ਸਿੰਘ ਜੀ, ਅਗਰ ਇੱਕ ਸਿੱਖ ਵੀ ਖੜਾ ਹੋਊਗਾ ਪੱਗ ਵਾਲਾ, ਤਾਂ ਸਾਰਿਆਂ ਨੂੰ ਫਿਰ ਪਤਾ ਲੱਗ ਜਾਂਦਾ ਹੈਗਾ। ਤੇ ਹਾਂ, ਬਿਲਕੁਲ, ਇਹ ਆਪਣੇ ਕਮਿਊਨਿਟੀ ਨੂੰ ਜ਼ਰੂਰ ਹਿੱਸਾ ਲੈਣਾ ਚਾਹੀਦਾ। ਹਾਂਜੀ, ਮਿਹਰਬਾਨੀ, ਥੈਂਕ ਯੂ, ਧੰਨਵਾਦ। ਸਤਿ ਸ਼੍ਰੀ ਅਕਾਲ। ਸੰਤੋਖ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਯੂਨੀਵਰਸਿਟੀ ਤੋਂ ਬੋਲ ਰਿਹਾ ਭਾਜੀ। ਜੀ ਜੀ ਸੰਤੋਖ ਜੀ। ਮੈਂ ਹੁਣੇ ਇੱਥੇ ਏਕੇ ਸਕੂਲ ਦੇ ਵਿੱਚ ਹੈਗਾ ਪੋਲਿੰਗ ਸਟੇਸ਼ਨ, ਉੱਥੇ ਵੋਟ ਪਾ ਕੇ ਆਇਆ, ਤੇ ਬਹੁਤ ਸਾਰੇ ਪੰਜਾਬੀ ਨੇ ਜੀ। ਵੈਰੀ ਗੁੱਡ, ਥੈਂਕ ਯੂ ਜੀ। ਵੱਡੀ ਗਿਣਤੀ ਵਿੱਚ ਪੰਜਾਬੀ ਨੇ, ਦੂਸਰੀਆਂ ਕਮਿਊਨਿਟੀਆਂ ਘੱਟ ਨੇ। ਚਲੋ ਜੀ, ਬਹੁਤ ਵਧੀਆ, ਚੰਗੀ ਗੱਲ ਹੈ ਜੀ, ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ। ਥੈਂਕ ਯੂ ਸੰਤੋਖ ਸਿੰਘ ਜੀ, ਥੈਂਕ ਯੂ ਜੀ। ਇਹ ਚਲੋ ਹੋ ਸਕਦਾ ਵੀ ਸੁਣ ਕੇ ਜਿਹੜੇ ਜਾ ਰਹੇ ਨੇ, ਇੱਕ ਦੂਜੇ ਨੂੰ ਦੇਖ ਕੇ, ਘਰ ਦੇ ਕੰਮ ਨਿਪਟਾ ਕੇ ਕਹਿੰਦੇ ਵੀ ਚਲੋ ਰੋਟੀ ਪਾਣੀ ਖਾ ਕੇ ਜਿਹੜਾ ਜੀ ਫਿਰ ਚੱਲਦੇ ਆ ਉੱਧਰ ਨੂੰ, ਪਰ ਵੋਟ ਜਿਹੜੀ ਜ਼ਰੂਰ ਪਾ ਕੇ ਆਓ। ਅਮਰਪਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਅਮਰਪਾਲ ਜੀ। ਹਾਂਜੀ ਹਾਂਜੀ, ਰਾਜਕਰਨਵੀਰ, ਸੌਰੀ ਮੈਂ ਇੱਕ ਗੱਲ ਮਾੜੀ ਜੀ ਦੱਸਣੀ ਸੀ, ਭੁੱਲ ਗਿਆ ਜੀ। ਜ਼ਰੂਰ, ਥੈਂਕ ਯੂ ਫॉर ਦਾ ਟਾਈਮ ਦੇਣ ਦਾ। ਤੇ ਮੈਂ ਦੱਸਣਾ ਸੀ, ਕਈ ਵਾਰੀ ਕੀ ਹੁੰਦਾ ਆਪਣੇ ਕਮਿਊਨਿਟੀ 'ਚ ਦੇਖਿਆ, ਜਾਂ ਕਈ ਵਾਰੀ ਆਪਣੇ ਜਿਹੜੇ ਬੰਦਿਆਂ ਨੂੰ ਇੰਗਲਿਸ਼ ਘੱਟ ਆਉਂਦੀ ਨਾ ਜੀ, ਜਿਹੜੇ ਬੰਦੇ ਪੋਲੀਟੀਕਲੀ ਇਨਵੋਲਵ ਹੁੰਦੇ ਆ, ਉਹਨਾਂ ਦੇ ਬੈਲਟ ਇਕੱਠੇ ਕਰਕੇ, ਕੈਨੇਡਾ 'ਚ ਆਪਣੀਆਂ ਫੈਮਲੀਆਂ ਰਹਿੰਦੀਆਂ ਦੱਸਦੇ ਆ, ਉਹ ਇਕੱਠੇ ਕਰਕੇ ਫਿਰ ਆਪਣੇ ਹਿਸਾਬ ਨਾਲ ਵੋਟ ਪਾ ਕੇ ਉੱਥੇ ਡ੍ਰੌਪ ਕਰ ਦਿੰਦੇ ਆ ਜੀ। ਉਹ ਰੋਂਗ ਆ ਬਿਲਕੁਲ ਜੀ। ਹਾਂ, ਉਹਦਾ ਵੀ ਆਪਣੇ ਭਰਾਵਾਂ ਨੂੰ ਥੋੜਾ ਖਿਆਲ ਭੈਣਾਂ ਨੂੰ ਰੱਖਣਾ ਚਾਹੀਦਾ ਹੈ। ਤਾਂ ਦੂਸਰਾ, ਕੋਈ ਡੈਮੋਕ੍ਰੈਟਿਕ, ਕੋਈ ਰਿਪਬਲਿਕਨ, ਕੋਈ ਕੁਛ ਹੈ, ਜਿੱਥੇ ਤੁਸੀਂ ਮਰਜ਼ੀ ਪਾਓ ਨਾ ਜੀ। ਤੇ ਪਰ ਆਪਣਾ ਬੇਸਿਕਲੀ ਬੈਲਟ ਵੀ ਈਵਨ ਮੈਂ ਤਾਂ ਕਹੂੰਗਾ ਵੀ ਫੈਮਿਲੀ ਮੈਂਬਰ ਨੂੰ ਵੀ ਨਹੀਂ ਦੇਣਾ ਚਾਹੀਦਾ। ਵੀ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਤੁਸੀਂ ਕਿਹਨੂੰ ਪਾਣੀ ਹੈ। ਇਹ ਫੈਲਨੀ ਆ ਕਿਸੇ ਦੀ ਵੋਟ ਤੁਸੀਂ ਜੇ ਪਾਉਂਦੇ ਆ। ਪਰ ਇਸ ਤਰ੍ਹਾਂ ਹੁੰਦੀ ਕਈ ਵਾਰੀ, ਜਿੱਦਾਂ ਜਿਹੜੇ ਡਰਾਈਵ ਨਹੀਂ ਕਰ ਸਕਦੇ, ਵਿਸ਼ਵਾਸ ਵੀ ਹੁੰਦਾ ਆ, ਤਾਂ ਪਰ ਉਹ ਜੇ ਤੁਸੀਂ ਭਰੇ ਤੋਂ ਬਿਨਾਂ ਹੀ ਅਗਲੇ ਨੂੰ ਦੇ ਦਿੱਤਾ, ਫਿਰ ਨੈਚੁਰਲੀ ਉਹਨੇ ਫਿਰ ਆਪਣੀ ਮਰਜ਼ੀ ਨਾਲ ਪਾ ਲੈਣੀ ਆ। ਬਿਲਕੁਲ, ਥੈਂਕ ਯੂ ਫॉर ਨੋ ਪ੍ਰੋਬਲਮ, ਥੈਂਕ ਯੂ ਜੀ। ਬਿਲਕੁਲ, ਇਹ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਜੇ ਐਬਸੈਂਟੀ ਬੈਲਟ ਹੁੰਦਾ ਨਾ, ਜੇ ਤੂੰ ਕੋਈ ਟਰਨ ਇਨ ਕਰਨ ਜਾ ਰਿਹਾ, ਉਹਦੇ ਉੱਤੇ ਨਾਂ ਲਿਖਿਆ ਹੁੰਦਾ ਵੀ ਤੁਹਾਡੀ ਜਗ੍ਹਾ ਤੇ ਜੇ ਕੋਈ ਹੋਰ ਜਿਹੜਾ ਵੋਟ ਨੂੰ ਤੁਹਾਨੂੰ ਉੱਥੇ ਤੱਕ ਪਹੁੰਚਾਉਣ ਦੀ ਆਥੋਰਾਈਜੇਸ਼ਨ ਕਿਹਨੂੰ ਦਿੱਤੀ ਆ। ਸੋ ਬੰਦੇ ਦੀ ਉੱਥੇ ਜਾ ਕੇ ਉਹਨਾਂ ਨੇ ID ਵੀ ਜਿਹੜੀ ਉਹ ਚੈੱਕ ਕਰਨੀ ਹੁੰਦੀ ਹੈ। ਸੋ ਮੇਕ ਸ਼ੋਰ ਕਰੋ ਵੀ ਵੋਟ ਜਿਹੜੀ ਆ ਖੁਦ ਹੀ ਪਾਓ। ਇਹ ਜਿੱਦਾਂ ਪਹਿਲੇ ਵੀ ਦੱਸ ਕੇ ਗਏ ਆ ਵੀ ਔਖਾ ਹੱਕ ਮਿਲਿਆ। ਇਹ ਦਲੀਪ ਸਿੰਘ ਸੌਂਧ ਉਹਨਾਂ ਨੂੰ ਪੁੱਛੋ, ਜਿਹੜੇ ਪਹਿਲੇ ਪੰਜਾਬੀ ਸਿੱਖ ਸੈਨੇਟਰ ਸੀਗੇ ਉਸ ਟਾਈਮ ਦੇ ਉੱਤੇ, ਕਾਂਗਰਸਮੈਨ ਜਿਹੜੇ ਉਹ ਸੀਗੇ ਉਸ ਟਾਈਮ ਦੇ ਉੱਤੇ। ਸੋ ਹਾਊਸ ਆਫ ਰਿਪਰੈਜ਼ੈਂਟੇਟਿਵ, ਨਾਟ ਸੈਨੇਟਰ, ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਸੀਗੇ। ਸੋ ਤੇ ਉਹਨਾਂ ਨੇ 1963 ਤੱਕ, 57 ਤੋਂ 63 ਤੱਕ ਆਫਿਸ ਦੇ ਵਿੱਚ ਉਦੋਂ ਉੱਥੇ ਰਹੇ ਨੇ। ਉਹ ਇਹ ਪਹਿਲੇ ਬੰਦਿਆਂ ਦੇ ਵਿੱਚੋਂ ਆ ਜਿਨ੍ਹਾਂ ਨੇ ਮਾਈਨੋਰਟੀਜ਼ ਦੇ ਲਈ ਵੋਟ ਪਾਉਣ ਦੇ ਹੱਕ ਦੀ ਜਿਹੜੀ ਆ ਉਹ ਮੰਗ ਉਦੋਂ ਕੀਤੀ ਸੀ। ਉਦੋਂ ਇਹ ਦੇਖੋ ਇਹਨਾਂ ਨੂੰ ਇਲੈਕਸ਼ਨ 'ਚ ਖੜਨ ਦਾ ਮੌਕਾ ਮਿਲਿਆ ਤੇ ਫਿਰ ਨਾਲ ਦੇ ਨਾਲ ਜਿਹੜਾ ਹੈ ਉੱਥੇ ਜਿੱਤ ਵੀ ਉਹਨਾਂ ਨੇ ਪ੍ਰਾਪਤ ਕੀਤੀ ਹੈ। ਸੋ ਪਲੀਜ਼ ਜਿਹੜਾ ਜੀ ਇਹਨਾਂ ਸਾਰੀਆਂ ਚੀਜ਼ਾਂ ਦੀ, ਇਹ ਸਾਰੀਆਂ ਲੜਾਈਆਂ ਦੀ ਬਾਰੇ ਯਾਦ ਜਿਹੜਾ ਰੱਖੋ। ਇਹ ਸਿਵਲ ਰਾਈਟ ਮੂਵਮੈਂਟ ਐਵੇਂ ਨਹੀਂ ਚੱਲਦੀ। ਦੇਖੋ ਕਿੰਨੇ ਔਖੇ ਹੋ ਕੇ ਉਹਨਾਂ ਨੇ ਵੋਟ ਲੈਣੀ
ਜਿਹੜੀ ਹੱਕ ਜਿਹੜਾ ਉਹ ਜਿਹੜਾ ਲਿਆ ਆ। ਚਾਹੇ ਔਰਤਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਥੋੜ੍ਹਾ ਪਹਿਲਾਂ ਹੀ ਜਿਹੜਾ ਅਮਰੀਕਾ ਦੇ ਵਿੱਚ ਮਿਲਿਆ ਆ, ਜ਼ਿਆਦਾ ਸਮਾਂ ਨਹੀਂ ਹੋਇਆ। ਇਸੇ ਤਰੀਕੇ ਨਾਲ ਮਾਈਨੋਰਟੀਜ਼ ਨੂੰ ਸੋ ਜੇ ਹੱਕ ਮਿਲਿਆ ਆ ਤਾਂ ਇਸ ਦੀ ਵੱਧ ਤੋਂ ਵੱਧ ਤੁਸੀਂ ਜਿਹੜੀ ਇਸ ਦੀ ਵਰਤੋਂ ਕਰੋ ਅਤੇ ਆਪਣਾ ਜਿਹੜਾ ਆ ਹੱਕ ਅਤੇ ਨਾਲ ਇਸ ਨੂੰ ਇਸ ਫਰਜ਼ ਨੂੰ ਪਛਾਣੋ ਅਤੇ ਵੋਟ ਪਾਉਣ ਦੇ ਲਈ ਜਿਹੜਾ ਉਹ ਜ਼ਰੂਰ ਪਹੁੰਚੋ। ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਟਰਾਈ ਕਰੋ ਤੁਹਾਡੇ ਉੱਥੇ ਇਰਦ ਗਿਰਦ ਜਿੰਨੇ ਵੀ ਕੋਈ ਹੈਗੇ ਆ ਕੈਂਪੇਨ, ਜੇ ਕਿਸੇ ਦਾ ਨੰਬਰ ਹੈਗਾ ਉਹਨੂੰ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਵੀ ਕਿੱਥੇ ਪਾਉਣੀ ਆ ਵੋਟ। ਨਹੀਂ ਤਾਂ ਗੂਗਲ ਦੇ ਉੱਤੇ ਜਾ ਕੇ ਆਪਣਾ ਐਡਰੈਸ ਪਾਓ, ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਵੋਟ ਜਿਹੜੀ ਉਹ ਪਾਉਣੀ ਆ। ਨਹੀਂ ਤਾਂ ਅੱਜ ਕੱਲ੍ਹ ਤਾਂ ਫੇਸਬੁੱਕ ਵਾਲਿਆਂ ਨੇ ਵੀ ਜਿਹੜਾ ਉਹ ਮੋਹਰੇ ਪੁੱਛਦੇ ਆ ਤੁਹਾਨੂੰ ਵੀ ਲਾਇਆ ਆ ਕਿ ਨਹੀਂ ਲਾਇਆ ਹੋਇਆ ਜੀ। ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਆ ਆਪਾਂ ਇਜਾਜ਼ਤ ਲੈਂਦੇ ਹਾਂ। ਮੈਨੂੰ ਰਾਜਕਨਵੀਰ ਸਿੰਘ ਨੂੰ, ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ